ਉਸਤਾਦ ਜੀ ਜਿਹੜੀ ਗੱਡੀ ਤੁਹਾਡੀ ਸਾਥਣ ਸੀ ਖੜੀ ਉਹ ਯਕੀਨ ਮੰਨੋ ਮੈਂ ਕਰਕੇ ਕਿੱਕ ਮਾਰੀ ਤੇ ਵਿੱਚ ਆਵਾਜ਼ ਨੋ 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 ਐ ਸਟਾਰਟ ਹੋਈ ਆ ਉਹ 2 ਪੀਜ਼ੇ ਦੇ ਕੇ ਆਇਆ ਇੰਨੇ ਸਖਤ ਹੋ ਗਏ ਉਹਨਾਂ ਨੇ ਦਰਮਿਆਨ 'ਚ ਲੱਕੜ ਲਵਾ ਕੇ ਢੋਲਕ ਬਣਾ ਲਈ। ਭਾਵੇਂ ਬੁਗਜ਼ ਲੈ ਕੇ ਆਓ ਮੁਨਾਫਕਤ ਲੈ ਕੇ ਆਓ ਝੂਠ ਲੈ ਕੇ ਆਓ ਗਲਾਜ਼ਤ ਲੈ ਕੇ ਆਓ ਉਹ ਟਾਈਮ ਤੇ ਆਓ। ਰਾਜੀ ਕਿਤੇ ਉਹ ਕੈਚਅਪ ਨਹੀਂ ਲੱਭੇ ਤੇ ਨਾਲ ਸ਼ੈਂਪੂ ਦੀਆਂ ਪੁੜੀਆਂ ਦੇ ਆਇਆ ਤੇ अस्सलाम वालेकुम टी टाइम में खुश आमदीद जी। वाह 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 एक कौन बजा रहे सी किने बजाया? नोनी साहब जी। अच्छा ਤੁਹਾਨੂੰ ਪਤਾ नोनी बैठा ओहो अच्छा यानी के ठीक 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 नोनी साहिब सर ताबेदार नौकर। नोनी साहब उदास हो गए ਤੁਹਾਡੇ ਗਾਣੇ ਤੋਂ ਇੱਕ ਥੋੜਾ ਕੋਈ ਸੋਹਣਾ ਜਿਹਾ ਸੁਣਾ ਦਿਓ ਬਸ ਅੱਛਾ ਜਿਹਾ ਸ਼ੇਰ ਕੋਈ ਪ੍ਰੋਗਰਾਮ ਦਾ ਜ਼ਰਾ ਬੋਲ ਬਾਲਾ ਤਾਜ਼ਾ ਇਹ ਮਾਹੌਲ ਹੋ ਜੇ ਸਾਰਾ। चलो वो मुंह कहते ज्यादा था पागल होया हो कोई रेशमी गोटाए हो कोई रेशमी गोटाए बड़ा आजमाया रे ढोला नियत दा खोटाए ओ ढोला नियत दा खोटाए खाला मेरा गजरा ਖਾਲਾ ਮੇਰਾ ਕਚਰਾ छड़ के बावा दे जल्दी मिल ढोला जल्दी मिल ढोला एतबार निसावा दे ਖਾਲਾ ਮੇਰਾ ਕਚਰਾ। ਬਸ ਓਏ ਓਏ ਕੱਜਰਾ यार मिठे देख भी लिया कर यार तेन क्या वा ਉਸਤਾਦ ਜੀ ਮੈਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਮੌਸੀਕੀ ਦੀ ਪਈ ਆ ਤੁਸੀਂ ਦੁਬਈ ਇੰਜੋਏ ਕਰਨ ਡਏ ਆ ਗਜਰੇਲੇ ਖਾਣ ਡਏ ਆ ਇੱਥੇ ਤੁਹਾਨੂੰ ਪਤਾ ਪਾਕਿਸਤਾਨ ਦੇ ਵਿੱਚ ਕਹਾਣੀ ਮੁੱਕੀ ਜਾਣ ਡਈ ਕੀ ਹੋਣ ਡਿਆ ਵਾ ਕਿਹੜੇ ਰੇਟ ਵਧੇ ਵੇ ਹਾਏ 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 ਤੁਹਾਨੂੰ ਪਤਾ ਇਹ ਰਾਤ ਦੀ ਸ਼ਿਮਲਾ ਮਿਰਚ 40 ਰੁਪਏ ਤਹਾ ਚਲ ਗਈ ਆ। ओ तेरा घर बंद गली जा कितना फिक्र है तेन यार। ਨੋਨੀ ਜੀ ਮੈਂ ਤੁਹਾਨੂੰ ਪਹਿਲੇ ਅਰਜ਼ ਕੀਤੀ ਸੀ ਪੂਰੀ ਗੱਲ ਮਜ਼ਾ ਲੈਣਾ ਉਹ ਤੇਰਾ ਬੇਟੇ ਨੂੰ ਬੇਟੇ ਗਾਣਾ ਸੁਣਾ ਕੇ ਫੀਡ ਹੋ ਗਿਆ। ਅੱਛਾ ਜੀ ਮਿੱਠਾ ਸਾਹਿਬ ਮੇਰੀ ਗੱਲ ਸੁਣੋ ਇਹ ਸਾਡਾ ਟੀ ਟਾਈਮ ਆ ਇੰਜੋਇਮੈਂਟ ਦਾ ਸ਼ੋਅ ਆ ਇਹ ਤੋਂ ਕੋਈ ਸਬਜ਼ੀ ਮੰਡੀ ਦੀ ਰੇਟ ਲਿਸਟ ਦੱਸਣ ਨਾ ਕਰਵਾ ਜਾ ਕਰ ਤੂੰ ਕਦੀ ਮਿਰਚਾਂ ਵੱਧ ਗਈਆਂ ਕਦੀ ਆਲੂ ਡਿੱਗ ਪਏ ਕਦੀ ਉਹ ਤਾਹਾਂ ਚੜ ਗਿਆ ਕਦੀ ਠਾਹਾਂ ਉਤਰ ਗਿਆ ਕਦੀ ਉਹ 5 ਰੁਪਏ ਵੱਧ ਗਿਆ ਅੱਲਾ ਮਾਫੀ ਦੇਵੇ ਯਾਰ। ਖੁਸ਼ਖਬਰੀ ਵੀ ਇੱਕ की होया हुण ਅੰਗੂਰ ਰਾਤ ਦਾ ਟੁੱਟ ਗਿਆ 350 ਰੁਪਏ ਸੁੰਦਰਖਾਨੀ ਗੋਲਾ ਜਿਹੜਾ ਵਾ ਉਹ ਵੀ ਥੱਲੇ ਆ ਗਿਆ 250 ਰੁਪਏ ਹੋ ਗਿਆ ਜੀ। ਹਾਂ ਤੇ ਫਿਰ ਅਗਰ 40 ਰੁਪਏ ਸ਼ਿਮਲਾ ਮਿਰਚ ਵਧੀ ਆ ਤੇ ਵੇਖ ਲੈ ਗੋਲਾ ਕਿੰਨਾ ਥੱਲੇ ਆ ਗਿਆ। ਰੋਜ਼ ਬੜਾ ਚੀਜ਼ ਲੈਣਾ ਹੈ। ਓਏ ਅੰਗੂਰ 50 ਰੁਪਏ ਕਿਲੋ ਵੀ ਹੋ ਜਾਣ ਨਾ ਬੇਟੇ ਤੂੰ ਨਹੀਂ ਲੈ ਕੇ ਜਾਂਦਾ जी ਇਹਨੇ ਉਹ ਘਰ ਉਹ ਮਿਲਕ ਸ਼ੇਕ ਵਾਲਾ ਜੱਗ ਖਰਾਬ ਕਰ ਲਿਆ वो कितना ਉਹ ਕਿਤੇ ਪੱਥਰ ਦਾ ਹੀ ਵਿੱਚ ਅੰਬ ਸੁੱਟਤਾ। ਉਹ ਪੱਥਰ ਦਾ ਨਹੀਂ ਉਹ ਜਿਹੜਾ ਉਹਨਾਂ ਨੇ ਰੱਖਿਆ ਹੁੰਦਾ ਰੰਗ ਕਰਕੇ ਲੱਕੜ ਦੀ ਟੈਪ ਵਾਲਾ। ਤਾਜੀ ਸੀਮਟ ਦਾ ਉਹ ਮਿੱਠਾ ਜੀ ਫਰੂਟ ਦੀਆਂ ਗੱਲਾਂ ਛੱਡੋ ਤੁਸੀਂ ਤੁਹਾਡੀ ਹੈ ਨਾ ਜੂਸਰ ਮਸ਼ੀਨ ਧੋਤੀ ਨੂੰ 3 ਸਾਲ ਹੋ ਗਏ ਆ। सही गल है ਲਓ ਜੀ ਇਹ ਧੋਨੀ ਨੇ ਜਿਹੜੀ ਜਰਸੀ ਪਾਈ ਨਾ ਲਾਲ ਜਰਸੀ ਯਕੀਨ ਮੰਨੋ ਇਹ ਪਾ ਕੇ ਥੜੇ ਤੇ ਬੈਠਾ ਹੋਇਆ ਕੋਈ ਬੰਦਾ ਇਹਦੇ ਚ ਖੱਤ ਪਾ ਜਾਵੇ ਦਿਲ ਕਰੇ। ਲੈਟਰ ਬਾਕਸ ਦੀ ਕਾਪੀ ਕੀਤੀ ਆ ਓਏ ਇਹੋ ਜੀ ਸ਼ਰਟ ਦੇ ਬਾਰੇ ਚ ਮਾਈਆਂ ਕਹਿੰਦੀਆਂ ਹੁੰਦੀਆਂ ਆ ਮੁੰਡਾ ਸਵੇਰ ਦੀ ਲਾਲ ਜਰਸੀ ਪਾ ਕੇ ਫਿਰੀ ਨਹੀਂ ਮੱਲੇ 'ਚ ਨਾ ਬਾਬੇ ਗੱਲ ਕਰਨ ਦੇ ਹੁਣ ਯਾਰ ਸਾਨੂੰ ਨਹੀਂ ਸਮਝ ਆਈ ਅਸੀਂ ਤਾਂ ਨਹੀਂ ਦੇਖਿਆ ਲੇਕਿਨ ਲਾਲ ਸ਼ਰਟ ਵਾਲੇ ਨੇ ਕੋਈ ਚਵਲ ਮਾਰੀ ਹੋਣੀ ਹੈ। ਦੂਰੋਂ ਹੀ ਪਛਾਣਿਆ ਉਹ ਯਾਰ ਇਹ ਚਲੋ ਗਰੀਬ ਆਦਮੀ ਨੇ ਲੈ ਲਈ ਤੁਹਾਡਾ ਮੁਰਸ਼ਦ ਪਲਾਜ਼ੇ ਲਾਗੇ ਘਰ ਪਰ ਠੀਕ ਹੈ ਯਾਰ ਇਦਾਂ ਹੀ ਚੱਲਦਾ। ਉਸਤਾਦ ਜੀ 1000 ਬੰਦੇ ਦਾ ਮਜਮਾ ਵੀ ਹੋਵੇ ਨਾ ਤੇ ਸਿਆਣਾ ਬੰਦਾ ਉੱਠ ਕੇ ਕਹੂਗਾ ਓਏ ਲਾਲ ਜਰਸੀ ਵਾਲੇ ਹੱਥ ਲੈ ਪਿਆ ਓਏ। ਉਸਤਾਦ ਜੀ ਆਹੋ ਹੋਟਲ ਦਾ ਮਾਲਕ ਕਹਿੰਦੇ ਹੁੰਦਾ ਯਾਰ ਬਾਕੀ ਸਾਰੇ ਠੀਕ ਆ ਲਾਲ ਜਰਸੀ ਵਾਲਾ ਪੈਸਾ ਦੇ ਗਿਆ ਭਲਾ। ਤਾਜੀ ਉੱਤੋਂ ਗਲਾ ਇਹਦਾ ਇੰਨਾ ਖੁੱਲਾ ਵਾ ਗਲੇ ਨੂੰ ਹੀ ਹੱਥ ਪਾ ਕੇ ਨੇ ਬੈਲਟ ਮੇਲ ਲਿਆ। ਅੱਛਾ ਯਾਰ ਮੇਰੀ ਗੱਲ ਸੁਣ ਨਾ ਗੱਲ ਇਹ ਫੈਸਲ ਸਾਹਿਬ ਚਲੇ ਗਏ ਨੇ ਲਾਹੌਰ हाँ जी ਚਲੋ ਚਲੀ ਦਾ ਕਿੰਨੇ ਦਿਨ ਵਾਸਤੇ 5 4 दिन यार ਤਾਜੀ ਚਲੋ 4-5 ਦਿਨ ਵਾਸਤੇ ਚਲੋ ਠੀਕ ਹੋ ਗਿਆ। ਤੇ ਹੁਣ ਗੱਲ ਇਹ ਆ ਕਿ ਆਪਣਾ ਮੈਨੂੰ ਇੱਕ ਗੱਲ ਪਤਾ ਲੱਗੀ ਆ यार खैर ਕਿ
ਮਾਸ਼ਾਅੱਲਾ ਕੋਈ ਬੰਦਾ ਅੱਗੋਂ 15-20 ਦਿਨ 25 ਦਿਨ ਦੀਆਂ ਛੁੱਟੀਆਂ ਦਾ ਹਿਸਾਬ ਲਵਾ ਰਿਹਾ ਇਕੱਠੀਆਂ ਹੀ। ਚਲੋ ਉਸਤਾਦ ਜੀ ਮਾਸ਼ਾਅੱਲਾ ਨੇਕ ਕੰਮ ਦੀ ਨੀਅਤ ਨਾਲ ਉਹਨੇ ਜਾਣਾ ਹੈ ਇਨਸ਼ਾਅੱਲਾ ਜੀ, ਉਮਰਾ ਕਰਨ। ਇਨਸ਼ਾਅੱਲਾ। ਕੌਣ ਜੀ? ਚਲੋ ਮਿੱਠਾ ਅੱਲਾ ਸਾਹਿਬ? ਖੈਰ। ਹਾਂਜੀ, ਮਾਸ਼ਾਅੱਲਾ। ਲੇਕਿਨ ਥੋੜਾ ਜਿਹਾ ਹੋਰ ਵੀ ਇੱਕ ਇਸ਼ੂ ਆ ਨਾ, ਤੁਹਾਨੂੰ ਪਤਾ ਉਹ ਸੈਪਰੇਸ਼ਨ ਜਿਹੜੀ ਹੋਈ ਆ, ਥੋੜਾ ਜਿਹਾ ਮਕਾਨ ਦਾ ਵੀ ਮਸਲਾ ਵਾ, ਉਹ ਵੀ ਤੁਸੀਂ ਹੱਲ ਕਰਨਾ ਵਾ। ਅੱਲਾ ਖੈਰ ਕੀਤੀ, ਤੁਸੀਂ ਆਓ। ਤੁਸੀਂ ਮੇਰਾ ਕਰਕੇ ਮੈਨੂੰ ਪਤਾ ਤੁਸੀਂ ਹੁਣ ਟਿਕਟ ਕਰਾ ਲਿਆ ਸੀ, ਮੇਰਾ ਕਰਕੇ 3 ਵਾਰੀ ਅੱਗੇ ਕਰਾਇਆ ਵੀ ਕਿਤੇ ਮੈਨੂੰ ਫਾੜੀ ਨਾ ਲਵੇ। ਮਿੱਠਾ ਜੀ ਤੁਸੀਂ ਬਿਮਾਰੀਆਂ ਦਾ ਚਾਰਟ ਵੀ ਲਿਖ ਕੇ ਲੈ ਜਾਓ ਨਾ, ਉੱਥੇ ਛਾਲੇ ਤੇ ਖਲੋ ਜੀ ਤੁਹਾਡੀ ਰਬ ਹੈ। ਕਾਲੂ ਤੂੰ ਤੇ ਯਾਰ ਬਹੁਤ ਅੱਛੇ ਯਾਰ। ਮੈਂ ਤੂੰ ਇੱਕ ਵਾਰੀ ਜ਼ੈਬੀਨਾਟ ਕਹਿਣਾ, ਜਿਹੜੀ ਸ਼ਰਟ ਉਹਨਾਂ ਦੇ ਪਾਈ ਤੇਰੇ ਆ ਜਾਣੀ ਆ। ਓ ਯਾਰ ਆ ਦਸਤਾਨ ਨੇ ਮਿੱਠੇ ਪਾਈ ਨਹੀਂ ਸ਼ਰਟ ਯਾਰ, ਇਹ ਏਦਾਂ ਸਾਨ ਨੇ ਖੋਲੀ ਹੈ ਡੱਬੇ 'ਚ, ਮੈਨੂੰ ਗਿਫਟ ਕਰਦੇ ਸਾਜੀ। ਦੱਸੋ ਜ਼ਰਾ ਇਹ ਸ਼ਰਟ ਉਹ ਨਹੀਂ ਗਈ। ਤੈਨੂੰ ਉਸਤਾਦ ਜੀ ਨੇ ਫੋਨ ਕਰਕੇ ਕਿਆ ਕਰਨਾ, ਕਾਲੂ ਯਾਰ ਕੋਈ ਸ਼ਰਟ ਹੀ ਦੇ ਪਾਉਣ ਨੂੰ। ਔਰ ਨਾਲੇ ਇੱਥੇ ਲੜੀ ਜਾਂਦੇ ਆ, ਉਹਨਾਂ ਨੂੰ ਇੱਥੇ ਸੱਦੀ ਜਾਂਦੇ ਆ ਪਾਕਿਸਤਾਨ। ਪੈਸੇ ਜੋੜ ਕੇ ਤੁਸੀਂ ਖੁਦ ਜਾਓ ਉੱਥੇ ਉਹਨਾਂ ਦੇ ਕੋਲ। ਦੁਆ ਕਰਿਓ ਹੈ, ਅੱਲਾ ਖੈਰ ਕਰੇ। ਜਨਵਰੀ 'ਚ ਜਾਣਾ ਮੈਂ ਇਨਸ਼ਾਅੱਲਾ। ਅੱਲਾ ਖੈਰ ਕਰੇ ਹੈ। ਇਹਨੂੰ ਕਹਿੰਦੇ ਨੇ ਛੋਟਾ ਮੂੰਹ ਔਰ ਉਸ ਤੋਂ ਵੀ ਛੋਟੀ ਬਾਤ। ਇਹ ਮਿੱਠਾ ਜੀ ਠੀਕ ਆ, ਬਹੁਤ ਅੱਛੀ ਗੱਲ ਆ, ਤੁਸੀਂ ਉਮਰੇ ਕਰ ਰਹੇ। ਅੱਲਾ ਪਾਕ ਹਰ ਇੱਕ ਨੂੰ ਇਹ ਸ਼ਰਫ ਹਾਸਲ ਹੋਵੇ। ਲੇਕਿਨ ਰਿਸ਼ਤੇਦਾਰਾਂ ਦੇ ਵੀ ਜਾਓ, ਉਹਨਾਂ ਨੇ ਮਰਨ ਜੀਣ ਬੰਦ ਕੀਤਾ, ਤੁਸੀਂ ਉੱਧਰ ਵੀ ਜਾਓ। ਉਹ ਕਾਲੂ ਸਾਹਿਬ ਸਾਡੇ ਇੱਥੇ ਰਿਵਾਜ ਆ, ਜਿਹਦੇ ਨਾਲ ਤੁਹਾਡੀ ਬੋਲਚਾਲ ਬੰਦ ਆ ਨਾ, ਜਦੋਂ ਤੁਸੀਂ ਉਮਰਾ ਕਰਨ ਜਾਂਦੇ ਨਾ, ਤਾਂ ਝੂਠੇ ਜੇ ਮੂੰਹ ਨਾਲ ਉਹਦੇ ਘਰ ਜਾ ਕੇ ਕਹਿੰਦੇ ਅੱਛਾ ਬਾਜੀ ਮਾਫ ਕਰ ਦੇਣਾ, ਮੈਂ ਉਮਰਾ ਕਰਨ ਚੱਲਾਂ ਵਾ, ਕੋਈ ਗਲਤੀ ਹੋ ਗਈ ਤੇ ਮਾਫ ਕਰ ਦੇਣਾ। ਇਹ ਕਹਿ ਕੇ ਚੱਲ ਜਾਣਾ ਤੇ ਆ ਕੇ ਨਾ ਉਹਦੇ ਘਰ ਖਜੂਰਾਂ ਭੇਜਣੀਆਂ, ਨਾ ਪਾਣੀ ਭੇਜਣਾ, ਤੇ ਆ ਕੇ ਫਿਰ ਉੱਥੇ ਹੀ। ਹਾਂਜੀ ਇਸ ਤਰ੍ਹਾਂ ਹੀ ਆ। ਕੈਸੀ ਗੱਲ ਆ, ਵਾਹ ਰੇ ਵਾਹ, ਵਾਹ ਰੇ ਇਨਸਾਨ। ਉਹ ਉਸਤਾਦ ਜੀ ਮਾਜ਼ਰਤ ਨਾਲ ਗੱਲ ਕਰਾਂਗਾ ਕਿ ਇਹਨੇ ਜਿਸ ਚੀਜ਼ ਨੂੰ ਉਮਰਾ ਕਿਹਾ ਹੋਇਆ ਨਾ, ਇਹਦਾ ਸਾਊਦੀ ਅਰਬ ਦਾ ਇੱਕ ਭਰਾ ਜੇਲ੍ਹ 'ਚ ਫੜਿਆ ਵਾ। ਸਾਲ ਬਾਅਦ ਉਹਦੀ ਮੁਲਾਕਾਤ ਲਈ ਜਾਂਦਾ, ਇੱਥੋਂ ਛੁੱਟੀਆਂ ਵੀ ਲੈ ਜਾਂਦਾ, ਪੈਸੇ ਵੀ ਲੈ ਜਾਂਦਾ, ਨਾਲ ਅੱਲਾ ਦਾ ਘਰ ਵੇਖਦਾ। ਇਹ ਇਹਦੀ ਸਾਦਤ ਆ। ਸਾਦਤ ਆ नहीं, ऐसा कोई इशू नहीं। दानिश भाई ने जस्ट एक फेक न्यूज़ फैलाने की कोशिश की है। जस्ट लॉफ्टर दी शक्ल च मेरा भरा कैद कराता सऊदीआ। अल्लाह किसी दुश्मन वैरी ने भी किसी कैद च ना करावे। दुआ करनी चाहिए। तुसीं सऊदी दुबई गए दुआ करदे हो साडे लई उस्ताद जी, अल्लाह जिंदगी हयाती करे। कि साडी गल वाल भी गौर करो, वड्डी बुरकी कर ली उस्ताद जी। यार मैं वो खा रहा हूँ ना, वो जो सलाद नहीं होता बड़ा महंगा वाला, ये देखो। अल्लाह खैर। ਦੁਬਈ ਬੜੇ ਬੰਦੇ ਛੱਡ ਕੇ ਜਾਂਦੇ ਭਾਈ ਵਿੱਚ। देखो ऐसा फल है, तुसी जिंदगी च ना नहीं सुनिया ਉਹਦਾ। ਜਾਮੂ ਖਾ ਰਹੇ ਸਾਜ ਜੀ। ਆ ਨੋਨੀ ਵਿਚਾਰਾ ਬੇਰਾਂ ਨੂੰ ਕਹੀ ਜਾਣ ਡਿਆ ਹੋਏ ਮਿਹਦੇ ਦਾ ਝਾੜੂ ਆ ਭਾਈ, ਇਹ ਖਾਇਆ ਕਰੋ। ਸੰਘਾੜੇ ਖਾ ਖਾ ਕੇ ਕਹੀ ਜਾਣਗੇ ਤੈਨੂੰ ਪਤਾ ਹੀ ਨਹੀਂ ਇਹਦੇ 'ਚ ਕਿਹੜੀ ਤਾਕਤ। नहीं ये वाकई गल सही है। ਨੋਨੀ ਉਸਤਾਦ ਗੱਲ ਜੀ ਸਹੀ ਆ ਭਾਈ। ਅੱਲਾ ਮੀਆਂ ਨੂੰ ਪਤਾ ਸੀ, ਅੱਲਾ ਮੀਆਂ ਨੂੰ ਪਤਾ ਸੀ ਕਿ ਯਾਰ ਮੇਰੇ ਜਿਹੜੇ ਮਾੜੇ ਬੰਦੇ ਨੇ, ਉਹਨਾਂ ਵਾਸਤੇ ਅੱਲਾ ਨੇ ਰੋਟੀ 'ਚ, ਕਣਕ 'ਚ, ਵਾਹ ਵਾਹ। ਬੇਰਾਂ 'ਚ, ਜਾਮਨੂਆਂ 'ਚ, ਭੁੱਜੇ ਚਨਿਆਂ 'ਚ, ਭੁੱਜੇ ਚਨੇ, ਅੱਲਾ ਨੂੰ ਪਤਾ ਸੀ ਕਿ ਮੈਂ ਤਾਕਤ ਰੱਖੀ ਆ ਵੀ ਇਹ ਨਹੀਂ ਖਾ ਸਕਦੇ। ਲਿਆਦਾ ਗੱਲ ਇਹ ਆ ਭੈਣ ਮਿੱਠਾ ਜੀ, ਗੱਲ ਇਹ ਆ ਜੀ ਜੀ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਣ ਲੱਗਾ ਹੁਣ। ਇਹ ਉਹ ਨਹੀਂ ਕਿ ਸ਼ੋਅ ਦਾ ਫਾਰਮੈਟ ਵਗੈਰਾ ਨਹੀਂ। ਕੱਲ ਮੈਨੂੰ ਪਤਾ ਲੱਗਾ ਦਫ਼ਤਰ ਦੇ ਵਿੱਚ ਕਿ ਸਾਹਮਣੇ ਜਿਹੜਾ ਮੇਰਾ ਅੱਗੋਂ ਇੱਥੇ ਥੋੜੀ ਬਹੁਤ ਸਰਦੀ ਆ ਗਈ ਹੈ, ਠੀਕ ਹੈ ਜੀ। ਸ਼ਰਟਾਂ ਤੱਕ ਗੱਲ ਠੀਕ ਸੀ। ਸੱਚੀ ਗੱਲ ਦੱਸਣ ਲੱਗਾ ਕਿ ਜਿਹੜੇ ਮੇਰੇ ਸੱਜੀ ਸਾਈਡ ਤੇ 8-9 ਇੱਕ ਮਹਿੰਗੇ ਕੋਟ ਟੰਗੇ ਸੀ ਨਾ, ਉਹਨਾਂ 'ਚ 2 ਕੋਟ ਵੀ ਗੈਪ ਹੋ ਗਏ ਨੇ। ਕਿਉਂਕਿ ਮੈਂ ਰਾਤੀ ਵੀਡੀਓ ਕਾਲ ਤੇ ਅਲੀ ਨੂੰ ਕਿਹਾ, ਮੈਂ ਕਿਹਾ ਦਿਖਾ, ਤੇ ਉਹਨੂੰ ਪੁੱਛਿਆ ਮੇਰੇ 2 ਕੋਟ ਕਿੱਥੇ। ਉਹਨੇ ਕਿਹਾ ਉਸਤਾਦ ਜੀ ਇਹ 2 ਦਿਨ ਪਹਿਲੇ ਇੱਥੇ ਸੀ, ਗੈਪ ਹੋ ਗਏ ਨੇ। ਲਿਆਦਾ ਗੱਲ ਇਹ ਆ, ਜਿਹਦੀ ਚੀਜ਼ ਗਵਾਚੀ ਹੁੰਦੀ ਉਹਦੇ ਲਈ ਸਾਰੇ ਚੋਰ ਹੁੰਦੇ ਨੇ। ਹਾਂਜੀ, ਇਹ ਮੇਰੀ ਗੱਲ ਯਾਦ ਰੱਖਣਾ। ਮੇਰੇ ਲਈ ਸਾਰੇ ਹੀ ਚੋਰ ਹੋ। ਤੇ ਮੈਨੂੰ ਦੱਸ ਦਿਓ ਉਹ ਕੋਟ 2 ਮੇਰੇ ਕੋਟ ਗੈਪ ਹੋਇਆ ਸੀ, ਮੰਨਦੇ ਆ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਮੇਰੇ ਮਹਿੰਗੇ ਕੋਟ ਗੈਪ ਹੋਏ, ਇਹ ਗੱਲ ਮੈਂ ਨਹੀਂ ਮੰਨਦਾ। ਨਹੀਂ ਕੋਟ ਗੈਪ ਹੋਇਆ ਜਸਟ ਬਸ। ਤਾਜੀ ਵਿੱਚ ਕੋਈ ਕੋਟ ਲੱਕ ਪੱਤ ਵੀ ਸੀਗਾ ਭਾਈ ਜਾਨ। ਉਹ ਇੱਕ ਕੋਟ ਜਿਹਦੇ ਕੋਲ ਵੀ ਹੈਗਾ ਵਾ, ਉਹ ਜਾਵੇ ਪਤਾ ਕਰਕੇ। 50,000 ਰੁਪਏ ਤੋਂ ਥੱਲੇ ਦਾ ਕੋਟ ਹੋਵੇ, ਮੈਂ ਫ੍ਰੀ ਛੱਡ ਦਿਆਂਗਾ। ਆ ਕੇ ਸਿਰਫ ਇਹ ਦੱਸ ਦੇਵੇ ਕਿ ਭਾਜੀ ਮੈਂ ਨਹੀਂ ਚੁੱਕੇ, ਲੇਕਿਨ ਹੈ ਇੰਨੇ ਦੇ ਹੀ ਆ। ਦੇਖੋ ਜੀ, ਨਾਲੇ ਸਿਹਤਾਂ ਦਾ ਵੀ ਫਰਕ ਰੱਖੋ ਨਾ। ਅਸੀਂ ਕਿੱਥੇ ਕਰ ਸਕਦੇ ਤੁਹਾਡੀ ਸ਼ੈ ਚੋਰੀ। ਇਹ ਵੇਖੋ ਨਦਾਮ ਕਾਲੂ ਕੋਈ ਗਏ ਹੋ। ਨਹੀਂ ਮੇਰੇ ਕੋਲ ਨਹੀਂ ਗਏ। ਦੋ ਬੰਦੇ ਨੇ ਜਿਨ੍ਹਾਂ ਨੂੰ ਪੂਰੇ ਆ ਸਕਦੇ ਆ। ਇੱਕ ਮਿੱਠਾ, ਇੱਕ ਕਾਲੂ। ਬੋਲੋ ਉਹ ਜਾਨ ਦੋ ਉਸਤਾਦ ਜੀ, ਕੀ ਹੋ ਗਿਆ ਤੁਹਾਨੂੰ? ਮੇਰੇ ਤੇ ਇਲਜ਼ਾਮ ਨਾ ਲਾਈਓ ਯਾਰ, ਇਦਾਂ ਨਹੀਂ ਇੱਕ ਮਿੰਟ ਠਹਿਰ ਜਾ। ਮੂੰਹ ਮੰਗ ਲਈ ਦੀ
ਚਾਹ ਇਦਾਂ ਨਹੀਂ ਕਰੀਦਾ ਹੁੰਦਾ ਇੰਨਾ ਅੱਛਾ ਤੁਹਾਨੂੰ ਪਾਲਣ ਦੇ ਨੇ ਹੈ ਬਾਹਰੋਂ ਤੁਹਾਨੂੰ ਪੈਸੇ ਭੇਜ ਕੇ ਤੇ ਵੇਲੇ ਨੂੰ ਰੋਟੀਆਂ ਖਵਾਉਣ ਦੇ ਸਾਰੀ ਦਿਹਾੜੀ ਦਾ ਇੱਕ ਸ਼ੋਅ ਕਰਕੇ 14 ਸ਼ਰਟਾਂ ਲੈ ਗਿਆ ਉਹ ਜ਼ਾਲਮਾ ਇਹਨਾਂ ਨਾਲ ਬੇਵਫਾਈ ਕਰਨ ਡਿਆ ਲੱਖ ਪਾਲਾ ਹੀ ਦਿੱਤੇ ਬੇਜਮਾਰ ਦੇ ਜਵਾਬ ਜਿਹੜਾ ਦੇਣਾ ਈ। ਮੈਂ ਹੈਰਾਨ ਆ ਮੈਨੂੰ ਹਾਸਾ ਆਇਆ ਹਲਕੀ ਸਮਾਈਲ ਆਈ ਤੁਹਾਡੀ ਗੱਲ ਤੇ ਕਿ ਮਿੱਠਾ ਲੈ ਕੇ ਹੋਣਾ ਕੋਟ ਜਾਂਦਾ ਓਏ ਨਹੀਂ ਮੈਂ ਤੇ ਯਾਰ ਉਹ ਸਟੀਲ ਬਾਡੀ ਆ ਹੁਣ ਵੀ ਹਾਂ ਬਾਜੂ ਪਾ ਕੇ ਫਿਰਦਾ ਮੈਂ ਕੋਟ ਕੀ ਕਰਨੇ ਸਹੀ ਗੱਲ ਭਾਜੀ ਜਿੱਧਰ ਨੀਲਾ ਸੂਟ ਗਿਆ ਉਧਰ ਹੀ ਇਹ ਕੋਟ ਗਿਆ ਹਾਂਜੀ ਬਾਅਦ ਚੋਂ ਮਾਜ਼ਰਤ ਮਾਫੀ ਤੇ ਹੈ ਇੱਕੋ ਜਿਹੇ 2 ਸੂਟ ਤੇ ਮੇਰਾ ਦਰਜੀ ਤੇਰਾ ਦਰਜੀ ਉਹ ਨਹੀਂ ਉਹ ਅੱਛਾ ਜਿੱਧਰ ਗਈਆਂ ਸ਼ਰਟਾਂ ਉਧਰ ਗਏ ਕੋਟ ਦੇਖੋ ਜੱਜ ਸਾਹਿਬ ਇੱਕ ਰਿਕਵੈਸਟ ਕਰਾਂਗਾ ਤੁਹਾਡੇ ਲਈ ਇਹ ਸਾਰੇ ਚੋਰ ਹੋਣਗੇ ਵਿੱਚ ਤੁਸੀਂ ਸ਼ਰੀਫ ਆਦਮੀ ਨੂੰ ਵੀ ਕਹਿ ਦਿੰਦੇ ਹੋ ਸਾਡਾ ਸਹਿਜ ਵੀ ਇੱਕ ਕੋਈ ਨਹੀਂ 1 ਮਿੰਟ ਭਾਈ ਦਾਨਿਸ਼ ਉਸਤਾਦ ਜੀ ਕਾਲੂ ਜੀ ਸਾਰੇ ਐਪ ਹੋ ਸਕਦੇ ਇੱਕ ਚੋਰੀ ਨਹੀਂ ਹੈ ਤੁਹਾਨੂੰ ਮੈਂ ਗੱਲ ਦੱਸਦਾ ਜਿੱਥੇ ਮਰਜ਼ੀ ਜਮਾ ਕੇ ਦੇਖ ਲਿਓ ਤੇਰੇ ਨੈਣ ਨਕਸ਼ੀ ਚੋਰਾਂ ਵਾਲੇ ਆ ਬਾਰ-ਬਾਰ ਕਮਰੇ ਨੂੰ ਭਾਈਦਾ ਮੈਂ ਕਿਹਾ ਅੰਦਰ ਕੀ ਕਰਨ ਜਾਣਾ ਕਹਿੰਦਾ ਮੇਰੇ ਕੋਈ ਸ਼ਾਪ ਪਈ ਇੱਧਰ ਦੇ ਹਿੱਟੇ ਮੂਵੀ ਤੇਰੇ ਚੋਰ ਕੇ ਉਹ ਨੋਨੀ ਹਾਂਜੀ ਸਾਜੀ ਹਾਂਜੀ ਸ਼ਰਮ ਕਰ ਯਾਰ ਕੋ ਥੋੜਾ ਹੱਥ ਹੌਲਾ ਰੱਖ ਯਾਰ ਉਹ ਭਾਜੀ ਇਹ ਤੁਹਾਨੂੰ ਲੁੱਟ ਕੇ ਖਾ ਗਏ ਮੈਂ ਤਾਂ ਜਿਹੜੇ 4-5 ਮਹੀਨੇ ਬਾਹਰ ਰਿਹਾ ਵਾਂ ਮੈਨੂੰ ਪਤਾ ਹੀ ਹੋਣ ਲੱਗਾ ਕਿ ਤੁਸੀਂ ਇਹਨਾਂ ਲੁੱਟੇ ਗਏ ਆ ਲੈ ਯਾਨੀ ਕਿ ਤੂੰ ਗਰਾਈ ਕਰਨ ਆਇਆ ਹੁਣ ਕੋਈ ਗੱਲ ਨਹੀਂ ਕਾਲੂ ਸਾਹਿਬ ਗੱਲ ਇਹ ਹੈ ਕਿ ਸ਼ਰਟਾਂ ਸ਼ੁਲਟਾਂ ਪੈਂਟਾਂ ਦਾ ਕੋਈ ਰੌਲਾ ਨਹੀਂ ਠੀਕ ਹੈ ਨਾ ਗੱਲ ਇਹ ਹੈ ਕਿ ਬੰਦਾ ਦੱਸ ਕੇ ਲੈ ਜੇ ਚੀਜ਼ ਹਾਏ ਹਾਏ ਸਹੀ ਗੱਲ 2 ਕੋਟ ਗੈਪ ਹੋਏ ਨੇ 50,000 ਤੋਂ ਘੱਟ ਕੋਟ ਹੋਵੇ ਮੈਂ ਜ਼ਿੰਮੇਦਾਰ ਹਾਂ 2 ਬੰਦਿਆਂ ਨੂੰ ਕੋਟ ਪੂਰੇ ਹੋਣੇ ਆ ਜਾਂ ਥੋੜਾ ਬਹੁਤ ਉਹਦੀ ਸੈਟਿੰਗ ਕਰਾ ਕੇ ਤੇ ਦਾਨਿਸ਼ ਨੂੰ ਪੂਰਾ ਆ ਸਕਦਾ ਉਹ ਬਸ ਉਹ ਮੈਨੂੰ ਤਾਂ ਪਹਿਲੇ ਹੀ ਠੀਕ ਆ ਨਾ? ਇਹਦੇ ਸ਼ੱਕ ਸੀਗਾ ਯਾਰ ਇਹਦੇ ਨੈਕਸੀ ਇਹਦੇ ਨਾ ਅਜੀਬ ਜਿਹੇ ਐਵੇਂ ਉਹ ਘੂਰੀਆਂ ਪਾਉਂਦਾ ਫਿਰਦਾ ਕਮਰਿਆਂ 'ਚ ਉਹ ਇੰਨਾ ਤੁਹਾਡੇ ਲਈ ਮਿਹਨਤ ਕੀਤੀ ਉਹ ਬਾਹਰ ਦਿਰਮ ਕਰਾ ਕੇ ਇਧਰ ਦਿਰਮ ਕਰਕੇ ਸਿੱਟੀ ਜਾਣਦੇ ਕਿ ਤੁਸੀਂ ਖਾ ਲਓ ਤੁਹਾਡੇ ਢਿੱਡ ਭਰੀ ਜਾਣਦੇ ਉਹ ਸਾਰੀ ਦਿਹਾੜੀ ਦਾ ਇੱਕ ਸ਼ੋਅ ਕਰਕੇ ਤੇ ਉਹਨਾਂ ਦੇ 90,000 ਰੁਪਏ ਲੈ ਜਾਂਦੇ ਵੀ ਤੁਹਾਡੇ ਤਾਂ ਦੇਰ ਬੇਟੇ ਯਾਨੀ ਕਿ ਨੋਨੀ ਏਦਾਂ ਕਰਨ ਦੇ ਨਾਲ ਤੇਰੀ ਚੋਰੀ ਛੁਪ ਜਾਏਗੀ ਉਹ ਮੇਰੇ ਤੇ ਪੂਰਾ ਹੀ ਨਹੀਂ ਹੋਣਾ ਭਾਈ ਤੇਰੇ ਵਾਲਦ ਸਾਹਿਬ ਤੋਂ ਪੂਰਾ ਹੋਣਾ ਨਾ ਪਹਿਲੇ ਨਾਮ ਹੀ ਉਹਨਾਂ ਦਾ ਲੱਗਾ ਵਾ ਨਹੀਂ ਤੂੰ ਨੋਨੀ ਬੰਦ ਸ਼ਾਰਨ ਦੀ ਸ਼ਰਟ ਪਾ ਕੇ ਤੂੰ ਸੱਚਾ ਹੋ ਜਾਏਗਾ ਹੁਣ ਦੱਸ ਦੇ ਓ ਯਾਰ 1 ਮਿੰਟ ਹਟ ਜਾਓ ਯਾਰ ਚੁੱਪ ਕਰੋ ਕਾਲੂ ਹੱਥ ਖੜਾ ਕਰ ਬਈ ਕਾਦੇ ਵਾਸਤੇ ਕਾਲੂ ਹੱਥ ਖੜਾ ਕਰਨਾ ਮੈਂ ਤੈਨੂੰ ਦੱਸਦਾ ਲਓ ਜੀ ਇਹਦੇ ਕੋਈ ਆ ਕੋਟ ਚਲੋ ਉਹ ਜਾਨ ਉਹ ਠਹਿਰ ਜਾ ਇੱਕ ਪਾ ਉਸਤਾਦ ਜੀ ਤੁਹਾਡਾ ਜ਼ਮੀਨ ਬੰਦਾ ਇੱਕ ਵਾਰੀ ਅੱਖਾਂ ਚੱਕਾ ਪਾ ਕਹਿ ਦੋ ਇੱਕ ਵਾਰੀ ਮੈਂ ਕੋਡ ਉੱਥੇ ਪੈਦਾ ਕਰਦਾ ਕਰੋ ਕਹੋ ਜ਼ਰਾ ਇੱਕ ਵਾਰੀ ਅੱਖਾਂ ਚੱਕਾ ਪਾ ਕੇ ਉਹ ਤੇਰੀ ਇੱਕ ਅੱਖ ਜੱਖ ਪੈਣੀ ਆ ਇੱਕ ਕੁੱਤੀ ਨਹੀਂ ਆ ਠਹਿਰ ਜਾ 1 ਮਿੰਟ ਹਾਂਜੀ ਆਓ ਪਾ ਰਹੇ ਹਾਂ ਤੁਹਾਡੀ ਅੱਖ ਚੱਕ ਪੈ ਗਈ ਭੈਣ ਹਾਂਜੀ ਹਾਂਜੀ ਤੁਸੀਂ ਚੁੱਕਿਆ ਵਾ ਇਹ 10 ਸਾਲ ਬਾਅਦ ਵੀ ਮੱਕੂ ਵਾਲੇ ਦੀ ਸਰ ਜ਼ਮੀਨ ਤੋਂ ਹੀ ਲੱਭਣਾ ਆ ਤੁਹਾਡਾ ਕੋਟ ਉਹਨੂੰ ਤੂੜੀ ਲੱਗੀ ਹੋਣੀ ਆ ਇਹਨੇ ਕੋਡ ਚੁੱਕਣ ਦੀ ਬਕਾਇਦਾ ਪਲਾਨਿੰਗ ਕੀਤੀ ਨਕਸ਼ਾ ਬਣਾਇਆ ਸੀਗਾ ਮੈਂ ਇਧਰੋਂ ਦੀ ਵੜਾਂਗਾ ਇਦਾਂ ਨੋਨੀ ਇੱਧਰ ਹੋਊਗਾ ਮਿੱਠਾ ਇੱਧਰ ਹੋਊਗਾ ਮੈਂ ਇਸ ਤਰ੍ਹਾਂ ਕਰਕੇ ਕੋਡ ਚੁੱਕਾਂਗਾ ਤਾਂ ਨਿਕਲ ਜਾਵਾਂਗਾ ਉਹ ਭਾਈ ਬਾਹਰ ਆਉਂਦੇ ਪਾਰਕ ਜੇ ਚ ਆਲੂ ਰੱਖ ਡਿਜ਼ਾਈਨ ਬਣਾਉਂਦੇ ਸੀ ਮੈਂ ਇਧਰੋਂ ਦੀ ਵੜਿਆ ਤੇ ਕਿਹੜੀ ਸਾਈਡ ਤੋਂ ਜਾਣਾ ਦੱਸ ਯਾਰ ਓਏ ਉੱਤੇ ਅੱਛਾ ਚਲੋ ਇਹ ਤੇ ਇੱਕ ਦਾ ਤੇ ਪਤਾ ਲੱਗ ਗਿਆ ਚਲੋ ਸ਼ੁਕਰ ਆ ਹਾਂਜੀ ਦੂਜਾ ਮਿੱਠਾ ਦਾ ਹੱਥ ਉੱਪਰ ਕਰੋ ਜ਼ਰਾ ਸਰ ਜ਼ਮੀਨ ਝੰਡਾਪੁਰ ਦੀ ਤਲਾਸ਼ੀ ਲਿੱਤੀ ਜਾਵੇ ਉੱਥੋਂ ਬਰਾਮਦ ਹੋ ਜਾਣਗੀਆਂ ਹੋਰ ਵੀ ਪੁਰਾਣੀਆਂ ਚੀਜ਼ਾਂ ਉਹ ਗੁੱਜਰ ਜਾਣਦੇ ਆ ਤੇਰੇ ਚਿਹਰੇ ਤੋਂ ਲੱਗਦਾ ਤੂੰ ਮੁਸਲਸਲ ਰੁਟੀਨ ਦਾ ਚੋਰ ਵਾਂ ਚੋਰ ਤਾਂ ਭਾਈ ਮਿੱਠੇ ਮੈਨੂੰ ਤੂੰ ਲੱਗਣ ਡਿਆ ਹਲਾ ਕਰਕੇ ਹਰ ਟਾਈਮ ਤੇ ਅੱਛਾ ਨੋਨੀ ਆ ਕੋਟ ਨੂੰ ਵੀ ਹਲਾ ਕਰਕੇ ਤੇ ਐ ਨੋਨੀ ਸੂਰਜ ਪੁੱਤ ਨੂੰ ਗੱਲ ਸਮਝਾਈ ਸੀ ਜੇ ਤੂੰ ਹੰਗਾਮੀ ਜਿਹਾ ਆਰਟਿਸਟ ਆ ਮੈਂ ਸ਼ੁਰੂ ਤੋਂ ਗੱਲ ਸਮਝਾਈ ਸੀ ਪੁੱਤ ਮੇਰੀ ਗੱਲ ਹਲੇ ਮੂੰਹ 'ਚ ਹੀ ਸੀਗੀ ਇਹ ਪੁੱਤ ਸਿੱਖ ਲੈ ਕਰੋ ਸਿੱਖਣੀਆਂ ਮੈਂ ਬਾਹਰ ਜਾ ਕੇ ਬਦਗੋਈਆਂ ਕਰਦਾ ਫਿਰ ਤੂੰ ਸ਼ੁਕਰ ਹੈ ਯਾਰ ਅੱਲਾ ਕੋਈ ਮਿੱਠੇ ਦੇ ਮੂੰਹ 'ਚ ਗੱਲ ਵੀ ਰਹੀ ਤੂੰ ਆਬਾਸ ਸਾਹਿਬ ਤੁਸੀਂ ਨੀਂਦ ਪੂਰੀ ਕਰ ਲਈ ਆ ਨਹੀਂ ਮਿੱਠਾ ਜੀ ਮੈਂ ਤੁਹਾਡੀ ਹਮਾਇਤ ਕਰ ਰਿਹਾ ਨੂੰ ਨਹੀਂ ਮਿੱਠੇ ਦੀ ਮੈਂ ਗਾਰੰਟੀ ਦਿੰਦਾ ਵਾਂ ਇਹ ਇਦਾਂ ਦੀ ਹਰਕਤ ਨਹੀਂ ਕਰ ਸਕਦਾ ਉਹਦਾ ਪਤਾ ਵੀ ਕੋਈ ਨਹੀਂ ਨਹੀਂ ਆ ਮੇਰੀ ਇਹਨੇ ਮੇਰੀ ਪੂਰੀ ਸਾਈਡ ਲਈ ਆ ਇਹਨੇ ਫੁੱਲ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਮਿੱਠਾ ਫਸ ਜਾਵੇ ਮਿੱਠਾ ਜੀ ਇੱਥੇ 100 ਸੁੰਗਣ ਵਾਲਾ ਕੁੱਤਾ ਲਗਾਈਏ ਤੁਹਾਡੇ ਘਰ ਵੱਲ ਨੂੰ ਜਾਣਾ ਉਹ ਮੇਰੇ ਘਰ ਵਾਲ ਤਾਂ ਜਾਏਗਾ ਨਾ ਗੁੱਜਰ ਜੇ ਤੇਰੇ ਪੈਰ ਛੱਡੂਗਾ ਉਹ ਸਹੀ ਗੱਲ ਉਹਨਾਂ ਨੂੰ ਗਾਟਾਂ ਵਾਲੇ ਵੱਲ ਮੂੰਹ ਕੀਤਾ ਨਾ ਤੇ ਨੱਕ ਉਹਨਾਂ ਦਾ ਝੰਡਾ ਪੀਰ ਵੱਲ ਨੂੰ ਹੋਣਾ ਵਾ ਹਾਏ 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 ਇਹ ਜਿਹੜਾ ਮਿੱਠਾ ਪੁਰੀਆ ਬਣਿਆ ਫਿਰਦਾ ਨਾ ਨਹੋਨੀ ਇਹ ਭਲਾ ਕੌਣ ਹੈ ਇਹ ਕੌਣ ਇਹ ਜੰਗਲ 'ਚ ਹੁੰਦਾ ਆ ਰਿੱਛਾਂ ਨੂੰ ਚੱਕ ਵਢਾ ਕੇ ਇਫਤਤਾਹ ਕਰਾਉਂਦਾ ਆ ਉਹਨਾਂ ਦਾ ਉਸਤਾਦ ਜੀ ਜਿਹੜੀ ਗੱਡੀ ਤੁਹਾਡੀ ਸਾਥ ਸੀ ਖੜੀ ਉਹ ਯਕੀਨ ਕਰੋ ਮੈਂ ਕਰਕੇ ਕਿੱਕ ਮਾਰੀ ਤੇ ਵਿੱਚ ਆਵਾਜ਼ ਨੋ 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 ਐ ਸਟਾਰਟ ਹੋਈ ਆ ਉਹ
ਜਾ ਕੇ ਨੋਨੀ ਕਦਮਾਂ ਡੇਗੀ ਮੈਨੂੰ ਲੈ ਜਾ ਮੈਂ ਪ੍ਰਦੇਸ਼ ਕੱਟਣ ਨਹੀਂ ਇੱਥੇ ਲੈ ਜਾ ਲੈ ਗਿਆ ਵਾ ਮੈਂ ਤੇ ਚਲੋ ਸਿਰਫ ਇੱਕ ਗੱਡੀ ਲੈ ਗਿਆ, ਤੁਸੀਂ ਇੱਥੋਂ ਉਹ ਤੋਬਾ ਉਹ ਏਸੀ ਲੈ ਗਿਆ, ਗਰਮੀਆਂ ਦੀ ਡਿਸ਼ ਲੈ ਗਿਆ ਪੂਰੀ ਲੱਖ ਰੁਪਏ ਦਾ ਏਸੀ ਆ। ਇੰਨੀ ਸੈਲਰੀ ਨਹੀਂ ਜਿੰਨੇ ਮਹਿੰਗੇ ਉਹਨੂੰ ਤੁਸੀਂ ਪੈਣ ਨੇ। ਉਸਤਾਦ ਜੀ ਸਾਰੀ ਦਿਹਾੜੀ 'ਚ ਇੱਕ ਸ਼ੋਅ ਕਰਨਾ, ਯਾਨੀ 6 ਵਜੇ ਸ਼ੁਰੂ ਹੋਇਆ 7 ਵਜੇ ਮੁੱਕਿਆ, ਸਾਰੀ ਦਿਹਾੜੀ ਦਾ ਬੋਝ ਪੁੱਛ ਉਸਤਾਦ ਜੀ ਨੂੰ ਨਹੀਂ ਤੇ ਮੈਂ ਆ ਲੈ ਜਾਵਾਂ, ਉਹ ਪੁੱਛ ਉਸਤਾਦ ਜੀ ਨੂੰ ਆ ਲੈ ਜਾਵਾਂ, ਉਹ ਲੁੱਟ ਕੇ ਖਾ ਕੇ ਉਹਨਾਂ ਮੂੰਹ ਛੋਟੇ ਰਾਸਰ ਕਾ ਕਰਦਾ ਉਹਨਾਂ ਮੂੰਹ। ਅੱਛਾ ਫਿੱਟਾ ਮੂੰਹ ਮਿੱਠੇ। ਮੇਰੀ ਗੱਲ ਸੁਣ ਵੱਡੀ ਅੰਮੀ, ਮੇਰੀ ਗੱਲ ਸੁਣ ਉਹ ਬਾਕੀ ਵੀ ਬੈਠੇ ਆ ਬੋਲੀ ਜਾਣਾ ਭਿੜੇ ਮੂੰਹ, ਕਿਤੇ ਨਵਾਂ ਸਿੱਕਾ ਪਾਇਆ ਵੀ ਤੇਰਾ ਚਾਂਦ ਸਾਹਿਬ ਬਾਕੀਆਂ ਦੇ ਓਏ ਬਾਕੀਆਂ ਦੇ ਨਾਪ ਦਾ ਕੋਟ ਨਹੀਂ ਸੀ ਉਹ, ਹਾਏ ਹਾਏ ਇਸ ਤੋਂ ਅਸੀਂ ਉਹਨੂੰ ਕੁਝ ਨਹੀਂ ਕਹਿ ਰਹੇ। ਉਹ ਤੁਹਾਡੇ ਉੱਥੇ ਹੀ ਕੋਡ ਤਰਤੀਬ ਚ ਪਏ, ਦੁਬਾਰੇ ਮਿਹਰਬਾਨੀ ਉਦਾਂ ਹੀ ਆ, ਅਸੀਂ ਕੱਖ ਵੀ ਅੱਛਾ ਇੱਕ ਮਿੰਟ ਮਿੱਠਾ ਜੀ ਯਾਦ ਆ ਇੱਕ ਵਾਰੀ ਅੱਗੇ ਵੀ ਤੁਸੀਂ ਏਦਾਂ ਹੀ ਮੁੱਕਰੇ ਸੀ ਤੇ ਫਿਰ ਤੁਸੀਂ ਦੂਜੇ ਦਿਨ ਮੰਨ ਗਏ ਸੀ ਕਿ ਸਾਰੀ ਮੈਨੂੰ ਨਹੀਂ ਸਮਝ ਆਈ ਛੱਤ ਮੇਰੇ ਕੋ ਕਿੱਦਾਂ ਆ ਗਈ। ਉਹ ਦਰਜੀਆਂ ਦਾ ਰੌਲਾ ਪਵਾ ਕੇ ਲਓ ਜੀ ਮੇਰੇ ਕੋਲ ਯਾਰ ਮੇਰੀ ਗੱਲ ਸੁਣੋ ਯਾਰ, ਇੱਕ ਬੰਦਾ ਕਿਸੇ ਦੀ ਨਾ ਕੋਈ ਬੰਦਾ ਇਹ ਸੋਚ ਲਵੇ ਕਿ ਯਾਰ ਮੈਂ ਜਿਹੜੀ ਦਲੀਲ ਦੇ ਰਿਹਾ ਜਾਂ ਇਹ ਤਾਂ ਮੰਨੀ ਨਹੀਂ ਜਾਣੀ, ਐਡੀ ਫਿੱਕੀ ਆ। ਸੇਮ ਸੂਟ ਮੇਰਾ ਪਾਇਆ, ਸੇਮ ਕਢਾਈ ਮੇਰੀ, ਸੇਮ ਬਟਨ ਮੇਰੇ ਲੱਗੇ, ਨਹੀਂ ਉਸਤਾਦ ਜੀ ਇਹ ਮੇਰਾ ਵਾ। ਜਦੋਂ ਮੇਰਾ ਗੈਪ ਹੋਇਆ ਅਗਲੇ ਦਿਨ ਆ ਕੇ ਪਤਾ ਲੱਗ ਗਿਆ ਵੀ ਮੈਂ ਫੜਿਆ ਗਿਆ ਕਿ ਯਾਰ ਹਰ ਚੀਜ਼ ਤੂੰ ਦਰਜੀ ਦੀ ਸੇਮ ਸਵਾ ਲਈ, ਤੇ ਆ ਕੇ ਕਹਿੰਦਾ ਆ ਦੇਖੋ ਹੁਣ ਕਿੱਡੀ ਵੱਡੀ ਗੱਲ ਆ। ਇੱਕ ਬੰਦਾ ਆਪਣੇ ਘਰੋਂ ਸੂਟ ਪਾ ਕੇ ਇਸਤਰੀ ਕਰਕੇ ਬੁੱਢੀ ਕੋਲੋਂ ਕਰਾ ਕੇ ਨਿਕਲਿਆ, ਦਫ਼ਤਰ ਆਇਆ, ਉਹ ਬੰਦਾ ਕਵੇ ਐ ਮੈਨੂੰ ਨਹੀਂ ਪਤਾ ਮੇਰੇ ਘਰ ਕਿੱਦਾਂ ਚਲਾ ਗਿਆ। ਦੱਸੋ ਜੀ ਦਾਨੇ ਸਾਹਿਬ ਇਹ ਮੰਨਣ ਚਾਹੁੰਦੀ ਆ ਗੱਲ? ਉਹ ਲੱਖ ਪਾਲਾ ਯਾ ਤੇ ਉਹ ਤੈਨੂੰ ਜਾਣਦਾ ਕੋਈ ਨਹੀਂ ਸੀ ਜ਼ਮਾਨੇ ਤੇ। ਉਹ ਪਤਾ ਨਹੀਂ ਕਿਹੜੇ ਰੰਗ ਦੀਆਂ ਸਮੋਸੀਆਂ ਵੇਚ ਜਿੱਥੇ ਸੀਟਾਂ ਤੇ ਬਹਿ ਗਿਆ। ਉਹ ਮੇਰੀ ਗੱਡੀ ਸੈੱਟ ਕਰ ਦੋ ਭਾਈ, ਮੈਂ ਸਹੀ ਆ ਰਹਾ ਯਾਰ, ਇੱਧਰ ਮੇਰੇ ਬਾਹਰ ਥੋੜਾ ਜਿਹਾ ਲਾ ਦੋ। ਉਹ ਤੇਰਾ ਤੇ ਨਾਂ ਤੇਰੇ ਨਾਲ ਦੇ ਘਰ ਵਾਲੇ ਨਹੀਂ ਸੀ ਪਤਾ। ਉਹ ਮੁੰਡਾ ਰਹਿੰਦਾ ਕੋਈ ਖਰੇ, ਉਹਦਾ ਨਾਮ ਮਿੱਠਾ ਵਾ। ਉਹ ਇਹਨਾਂ ਨੇ ਤੇਰਾ ਨਾਮ ਬਣਾਇਆ, ਓਏ ਉਹਨਾਂ ਨੂੰ ਲੁੱਟ ਕੇ ਉਹ ਕਰੇਲਾ ਪਾਪੜਨ ਦਾ ਮੂੰਹ ਕਰਤਾ ਉਹਨਾਂ ਦਾ। ਉਹ ਤੇਰੇ ਤੇ ਇਹ ਅੱਛਾ ਇਹ ਫਨਕਾਰ ਹੀ ਹੈ ਕਿ ਬਾਂਦਰ ਸੈੱਟ ਕਰਾਇਆ ਵਾ? ਯਾਰ ਇਹ ਐਂਡ ਤੇ ਮੈਨੂੰ ਵੀ ਕੁਝ ਕਹਿ ਦਿੰਦਾ ਭਲਾ ਵਿੱਚ। ਹਾਂਜੀ ਉਹ ਤੁਸੀਂ ਸਿਰਫ ਮੇਰੀ ਮਿੱਟੀ ਪਲੀਤ ਤੁਸੀਂ ਸੁਣਨ ਦੇ, ਤੁਹਾਨੂੰ ਆਪਣੀ ਪੰਚ ਲਾਈਨ ਨਹੀਂ ਪਤਾ ਆਉਂਦਾ ਹੀ। ਮੈਨੂੰ ਹੁਣ ਲੱਗਾ ਵਾ ਕਿ ਜਿਵੇਂ ਨਾ ਐਂਡ ਤੇ ਕੋਈ ਮੇਰੀ ਵੀ ਗੱਲ ਕਰਦਾ ਵਾ। ਨਹੀਂ ਉਸਤਾਦ ਜੀ ਗੁਸਤਾਖੀ ਮਾਫ, ਅਸੀਂ ਤੁਹਾਨੂੰ ਕੋਈ ਗੱਲ ਨਹੀਂ ਕਰ ਸਕਦੇ, ਅਸੀਂ ਤੁਹਾਡੇ ਕੋਲੋਂ ਸਿੱਖਣ ਆਏ ਇੱਥੇ। ਲੇਕਿਨ ਉਸਤਾਦ ਜੀ ਮਿੱਠਾ ਕਰਦਾ ਆ ਸਾਰਾ ਸਾਲ ਚੋਰੀਆਂ, 12ਵੇਂ ਮਹੀਨੇ ਨਿਕਲ ਜਾਂਦਾ ਆ, ਉਮਰੇ ਨੂੰ ਇਹਦਾ ਕੋਈ ਸੱਦੇਬਾਬ ਕੀਤਾ ਜਾਏ। ਹਾਂਜੀ ਏਦਾਂ ਹੀ ਆ। ਇਹ ਮਿੱਠਾ ਸਾਹਿਬ ਜਿਹੜਾ ਤੁਸੀਂ ਕੰਮ ਫੜਿਆ ਨਾ, ਸਾਰੀ ਗੇਮ ਪਾ ਕੇ ਐਂਡ ਤੇ ਕਲੀਅਰ ਕਰਵਾਉਣ ਤੱਕ ਚਲੇ ਜਾਂਦੇ ਹੋ। ਉਹ ਹੁਣ ਮਾਫੀ ਨਹੀਂ ਮੰਗਣੀ ਫਿਰ ਬੇਟੇ ਏਦਾਂ ਬਹੁਤੇ ਛਿੱਤਰ। ਮੇਰੀ ਗੱਲ ਸੁਣੋ ਇਹ ਮਿੱਠਿਆ, ਐਡਾ ਆਪੂ ਦਾ ਭੂਏ ਨਾ ਜਾ। ਬਾਹਰੋਂ ਇੱਟਾਂ ਕੌਣ ਲੈ ਕੇ ਗਿਆ ਚੁੱਕ ਕੇ ਜਦੋਂ ਮੈਂ ਦੁਬਈ ਆਉਣਾ ਸੀ? ਕਿੰਨੇ ਰਕਸ਼ਾ ਮੰਗਾਇਆ ਆਪਣੇ ਭਰਾ ਦਾ ਬਾਹਰ? ਉਹ ਕਿਤੇ ਪਲਾਇਆ ਮਿੱਠਾਪੁਰੀਆ ਠੀਕ ਆ ਜੀ। ਉਹ ਜਿਹੜੀ ਬਾਹਰ ਸਾਰੀ ਇੱਥੇ ਰੇਤ ਬਾਹਰ ਹਰ ਚੀਜ਼ ਪਈ ਸੀ, ਉਹ ਲੈ ਕੇ ਗਿਆ। ਕੌਣ ਲੈ ਕੇ ਗਿਆ ਇੱਥੋਂ? ਚਸ਼ਮੇ ਬੰਦੂਰ ਮਹਿਫਲ ਬਣਾਉਂਦੇ ਤੁਸੀਂ, ਕਿਤੇ ਬੜਾ ਕਿਤੇ ਮਿਸਤਰੀ ਲਾਏ ਆ। ਉਹ 4-500 ਰੁਪਏ ਦੀ ਰੇਤ ਸੀਗੀ, ਉਹ 2000 ਦੀ ਰੇਟਾਂ ਸੀਗੀਆਂ, ਮੂੰਹ ਕਾਲਾ ਕਰਾ ਲਿਆ। ਵੈਸੇ ਵੀ ਤਾਂ ਕਾਲਾ ਹੀ ਆ। ਉਹ ਤੇਰੇ ਤੇ ਦੇਰ ਨੋਨੀ ਵਰਗਾ ਸਾਰਾ ਟਨ ਦਾ ਏਸੀ ਅੰਦਰ ਲੱਗਾ, ਨਵਾਂ ਸਟicker ਉੱਤੇ ਲੱਗੇ, ਕੂਲਿੰਗ ਏਦਾਂ ਵੀ ਜਿਵੇਂ ਬਰਫ਼ ਸਿੱਟ ਰਿਹਾ ਅੰਦਰੋਂ। ਲੈ ਗਿਆ ਔਰ ਲੈ ਕੇ ਮੈਂ ਏਦਾਂ ਦੁਬਈ ਗਿਆ ਵਾਂ, ਪਿੱਛੋਂ ਏਸੀ ਗੈਪ। ਇਹ ਸਾਲੇ ਨੇ ਪਤਾ ਨਹੀਂ ਰਕਸ਼ੇ ਵਾਲਾ ਨਾਲ ਦੇ ਪਲਾਟ 'ਚ ਖਿਲਾ ਰਿਹਾ ਹੁੰਦਾ। ਭਾਜੀ ਤੁਸੀਂ ਤਾਂ ਹਾਲੇ ਗੱਟ ਵਾਲੇ ਵਾਲੀ ਨਹਿਰ ਤੇ ਨਹੀਂ ਪਹੁੰਚੇ ਜਦੋਂ ਬੈਕ ਹੋ ਕੇ ਡਾਲਾ ਲੱਗ ਗਿਆ ਸੀ। ਹਾਂਜੀ ਅੱਛਾ ਉਸਤਾਦ ਜੀ, ਨੋਨੀ ਵਰਗਾ ਬੰਦਾ ਨਾ ਐਂਡ ਵਾਲੇ ਦਿਨਾਂ 'ਚ ਭਤੀਜੀ ਦੇ ਘਰ ਫੌਤ ਹੁੰਦਾ ਵਾ। ਇਹਦੀ ਖਿੱਚ ਗੱਡੀ ਯਾਰ ਕਿਹੜਾ ਖਿਜਿਆ ਵੀ ਏਦਾਂ ਦਾ ਬੰਦਾ ਨਾ 4 ਬੰਦੇ ਜਿਵੇਂ ਇੱਕੋ ਹੀ ਦੁਆ ਕਰੂ, ਸਾਨੂੰ ਵੀ ਅੱਲਾ ਕਦੀ ਕੋਕ ਦਾ ਟੇਸਟ ਕਰਾਊਗਾ ਹੀ। ਤੂੰ ਬੇਟੇ ਪਹਿਲਾਂ ਦੇਖਦਾ ਸੀ ਲਿੰਕ ਵੀ ਕਿਹੜੀ ਮੈਂ ਚੋਰ, ਉਹ ਮੈਨੂੰ ਚੋਰ ਕਹਿਣ ਡਿਆ। ਉਹ ਤੈਨੂੰ ਕਹਿੰਦੇ ਆ, ਸਾਹਮਣੇ ਕਹਿੰਦੇ ਆ, ਤੇਰੇ ਹਜੇ ਨੂੰ ਤੈਨੂੰ ਯਕੀਨ ਹੋਉਂਦੇ ਆ। ਲੋ ਜੀ ਮੈਂ ਆਪਣੀ ਗਰੰਟੀ ਆਪ ਦੇ ਸਕਦਾ, ਅਲਾਨੀਆ ਕਹਿ ਸਕਦਾ, ਕੋਡ ਅਸੀਂ ਕਦੀ ਨਹੀਂ ਲੈ ਕੇ ਤੋਂ ਨਾ ਲਿਜਾਵਾਂਗੇ ਅਲਹਮਦੁਲਿਲਾ। ਤੂੰ ਕੋਟ ਡੱਡੂ ਲੈ ਗਿਆ ਵਾ, 4-5 ਸ਼ਰਟਾਂ ਲੈ ਗਿਆ, 9 ਪੈਂਟਾਂ ਲੈ ਗਿਆ। ਉਹ ਤੇਰੇ ਘਰ ਤੇ ਉਸਤਾਦ ਲਿਖਣ ਵਾਲਾ ਹੀ ਰਹਿ ਗਿਆ ਬਸ। ਪੈਂਟਾਂ ਜੱਟਾਂ ਤਾਂ ਸਾਡੀਆਂ ਉਹਨਾਂ ਦੀਆਂ ਪਈਆਂ, ਤੇਰੇ ਤਾਂ ਵੀ ਦੇਰ ਬਿਟੇ ਮੂੰਹ। ਆ ਦੇਖੋ ਜੀ, ਕਾਲੂ ਆਪਣੀ ਗਰੰਟੀ ਦੇ ਰਿਹਾ, ਜਿਹਦੇ ਤੇ ਸ਼ੱਕ ਉਹਦੀ ਜ਼ੌਜਾ ਕਰਦੀ ਆ। ਏਦਾਂ ਦੇ ਬੰਦੇ ਦੀ ਵਜ੍ਹਾ ਤੋਂ
ਔਰਤ ਨਾ ਪਰੌਠਾ ਲਵੇਟ ਕੇ ਰੱਖੂਗੀ ਆ ਕੇ ਕਹੂਗੀ ਮੈਂ ਤੇਰੇ ਬੱਚੇ ਨੇ ਖਾਣਾ ਤੂੰ ਹੱਥ ਨਾ ਦੇ ਕਿਤੇ। ਵੇਖੋ ਭਾਜੀ ਮੈਂ ਤਾਂ ਇੱਥੇ ਮਿੱਠਾ ਜੀ ਇੱਕ ਹੀ ਗੱਲ ਕਰਾਂਗਾ ਵੀ ਲੂਮਾ ਤੇ ਧੱਕੇ ਖਾਂਦਾ ਸੀ ਸਵੇਰ ਨੂੰ ਜਾਣਾ ਸ਼ਾਮ ਨੂੰ ਬੁੱਢੀ ਕੋਲੋਂ ਛਿੱਤਰ ਖਾਣੇ ਉਹ ਤਾਂ ਉਸਤਾਦ ਜੀ ਦੀ ਮਿਹਰਬਾਨੀ ਕਿ ਉਹਨਾਂ ਨੇ ਇਹਦੀ ਬੁੱਢੀ ਸੈੱਟ ਕਰ ਲਈ ਓ ਯਾਰ ਲੱਖ ਲਾਨਤ ਉਹ ਭਾਈ ਸੈੱਟ ਕਰਤੀ ਲੜਨੋਂ ਹਟ ਗਈ ਹਾਂਜੀ ਤੁਸੀਂ ਏਦਾਂ ਗੱਲ ਕਰ ਭਾਜੀ ਬੁੱਢੀ ਮੈਂ ਆਪਣੀ ਭਰਜਾਈ ਆਪਣੀ ਭੈਣ ਮੈਂ ਉਹਦਾ ਦਿਮਾਗੀ ਤੌਰ ਤੇ ਠੀਕ ਕਰ ਲਿਆ ਸੈੱਟ ਕਰਤੀ ਉਹਨੂੰ ਮੈਂ ਹਾਂਜੀ ਉਹਨੂੰ ਮਤਲਬ ਕਿ ਮੈਂ ਨਾ ਮਤਲਬ ਉਹਨੂੰ ਹੁਣ ਤੇ ਨਹੀਂ ਨਾ ਲੜਦੀ ਹੁਣ ਵੇ ਕਾਲੂ ਆਉਂਦਾ ਵਾ ਅੱਗੇ ਫੋਨ ਤੇ ਫੋਨ ਹੁੰਦੇ ਸੀ ਹਾਂਜੀ ਸਾਜੀ ਓਕੇ ਉਹ ਮੇਰੀ ਭੈਣ ਉਹਦਾ ਸ਼ੁਕਰੀਆ ਆਨਲਾਈਨ ਉਹਦਾ ਸ਼ੁਕਰੀਆ ਉਹ ਮੇਰੀ ਗੱਲ ਸਮਝ ਗਈ ਮੇਰੀ ਭੈਣ ਹਾਂਜੀ ਜਿੰਨੇ ਇਹਨੇ ਤੁਹਾਡੇ ਕੱਪੜੇ ਪਾ ਲਏ ਆ ਇਹਦੇ ਸ਼ਰਟਾਂ ਦੇ ਪਿੱਛੇ ਸਟਾਰ 2 ਲਿਖਣ ਵਾਲਾ ਰਹਿ ਗਿਆ ਬਸ। ਆ ਨੋਨੀ ਵਰਗਾ ਕਰਿਆਨੇ ਸਟੋਰ ਤੇ ਜਾਓ ਕਹੂਗਾ ਜਿਹੜੇ ਮੇਰੇ ਵਾਲਦ ਸਾਹਿਬ ਨਹੀਂ ਸੀ ਆਏ ਉਹ ਕਹੂਗਾ ਉਹ ਮੇਰੇ ਵਾਲਦ ਸਾਹਿਬ ਨਹੀਂ ਸੀ ਹੈਗੇ। ਨਾਲ ਮਾੜਾ ਜਿਹਾ ਕਿ ਕੈਸਾ ਲੱਗਾ ਮੇਰਾ ਮਜ਼ਾਕ ਉਸਤਾਦ ਜੀ ਨਵੀਂ ਗੱਲ ਤੁਹਾਨੂੰ ਦੱਸਾਂ ਹਾਂ ਆ ਜਿਹੜਾ ਬਾਹਰ ਤੁਹਾਡਾ ਸਪੋਜ਼ਲ ਨਹੀਂ ਪਿਆ ਜਿਹੜਾ ਜਿਹਦੇ ਵਿੱਚ ਪਾਣੀ ਦੱਬ ਕੇ ਗੱਡੀ ਦਾ ਡਿਸਪੈਂਸਰ ਡਿਸਪੈਂਸਰ ਆਹੋ ਆ ਹੁਣ ਉਹਦੇ ਸਿਰ ਹੋਇਆ ਕੋਈ ਕਹਿੰਦਾ ਯਾਰਾ ਮੈਂ ਲੈ ਜਾਵਾਂ ਪੁੱਛ ਲਓ ਉਸਤਾਦ ਨੂੰ ਕੋਈ ਕਹਿੰਦਾ ਯਾਰਾ ਮੈਂ ਲੈ ਜਾਵਾਂ ਉਹ ਮੈਂ ਕਿਹਾ ਭਾਈ ਮੇਨ ਕੌਣ ਆ ਮੇਨ ਕੌਣ ਮੇਨ ਦੋ ਹੀ ਬੰਦੇ ਆ ਜਿਨ੍ਹਾਂ ਦੋਵਾਂ ਕੋ ਦੋ ਕੋਟ ਆ ਕੋਟ ਚੋਰ ਨਹੀਂ ਮੈਂ ਨਹੀਂ ਕਿਹਾ ਮਿੱਠਾ ਭਾਈ ਉਹ ਹੌਲੀ ਹੌਲੀ ਲਿਆ ਰਿਹਾ ਕਦੀ ਦਰਵਾਜ਼ਾ ਲੈ ਗਿਆ ਕਦੀ ਉਹ ਜਾਲੀ ਲੈ ਗਿਆ ਉਹ ਭਾਈ ਤੂੰ ਹੀ ਆ ਇਹ ਮੈਨੂੰ ਕਹਿੰਦਾ ਯਾਰ ਲੋਨੀ ਜੇ ਮੈਂ ਘਰ ਲੈ ਗਿਆ ਤਾਂ ਬਿੱਲ ਕਿੰਨਾ ਗਾਈਓ ਅੱਛਾ ਨੋਨੀ ਵਰਗਾ ਚਿੜੀਆ ਘਰ ਬੰਦ ਤੇ ਪਿੰਜਰੇ ਕੋਲ ਖਲੋਤਾ ਹੋਇਆ ਬਾਂਦਰ ਕਹਿੰਦੇ ਹੋ ਗਿਆ ਪਿੱਛੇ ਹੋ ਜਾ ਗਾਕੀ ਦਾ ਟਾਈਮ ਆ ਭਾਈ। ਆਹੀ ਟਾਈਮ ਕੰਮ ਦਾ ਤੂੰ ਆ ਕੇ ਜੀ ਸਾਲਿਆ ਬਾਂਦਰ ਨੇ ਕਿਹੜਾ ਉੱਥੇ ਚੂੜੀਆਂ ਲਾਈਆਂ ਵੀ ਗਾਕੀ ਦੇ ਟੈਨ ਵੀ ਹੁਣ ਵੇਖਣ ਉਹਦੇ ਲੋਕੀ ਟਿਕਟ ਵੇਚਦੇ ਆ। ਓਏ ਨੋਨੀ ਵਰਗਾ ਬਾਂਦਰ ਤੇ ਪਿੰਜਰੇ ਲਾ ਕੇ ਖਲੋ ਜਾ ਚਾਬੀ ਫੜਾ ਦਿੰਦਾ ਆਪੇ ਪੁੱਤ ਅੰਦਰ ਆ ਜਾ। ਉਸਤਾਦ ਜੀ ਚਿੜੀਆ ਘਰ ਫਿਰ ਕੇ ਕਹੀ ਜਾਵੇ ਲੋਕਾਂ ਦਾ ਰਸ਼ ਲੱਗਾ ਕਹਿੰਦਾ ਤੁਹਾਡੀ ਮਾਂ ਵੀ ਪਾਗਲ ਆ ਫਜ਼ੂਲ ਟਾਈਮ ਜ਼ਾਇਆ ਹਾਂ ਨਹੀਂ ਉਸਤਾਦ ਜੀ ਇੱਥੇ ਤੁਹਾਡਾ ਕੋਈ ਵੀ ਕਾਰਕੁਨ ਤੁਹਾਡੇ ਤੇ ਜਾਣ ਦੇਣ ਨੂੰ ਹਾਜ਼ਰ ਆ ਚੋਰ ਇੱਥੇ ਕੋਈ ਵੀ ਨਹੀਂ ਹੈਗਾ। ਇਹ ਮਿੱਠੇ ਵਾਹ 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 ਕੀ ਬਾਤ ਆ ਮਿੱਠੇ ਛਾ ਗਿਆ ਯਾਰ ਤੂੰ ਸਿਰਫ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਸਾਰਿਆਂ ਦੀ ਸਫਾਈ ਦੇ ਦਿੱਤੀ ਤੁਸੀਂ ਬੰਦਾ ਲੱਭਣਾ ਇੱਥੇ ਪੁਖਤਾ ਇਰਾਦੇ ਨਾਲ ਕਿਹੜੇ ਲੱਗੇ ਹੋਏ ਆ ਜਿਹੜੇ ਥੰਮ ਨੇ ਜਿਹੜਾ ਮਹੀਨੇ ਕੁ ਵਾਸਤੇ ਆਉਂਦਾ ਵਾ ਆਪਣਾ ਘਰ ਭਰ ਕੇ ਫੇਰ ਤੁਹਾਨੂੰ ਕਿਉਂ ਕਰਾ ਕੇ ਨਿਕਲ ਜਾਂਦਾ ਵਾ। ਇਹ ਜੋ ਬੰਦਾ ਦੇਖਣਾ ਵਾ ਆ ਮੈਨੂੰ ਲੱਭ ਗਈ ਬੰਦਾ ਹਾਂ ਇਹ ਉਹ ਤੂੰ ਸ਼ੀਸ਼ੇ ਕੇ ਖਲੋਏਗਾ ਤੈਨੂੰ ਪੱਕਾ ਲੱਗੂਗਾ। ਯੈਸ ਤੁਸੀਂ ਹੁਣ ਦੇਖੋ ਮੋਟਰਸਾਈਕਲ ਦਾ ਤੁਹਾਨੂੰ ਵੀ ਕੰਮ ਦੱਸੀ ਜਾਣ ਡਿਆ ਉਹਦਾ ਤੇਲ ਵੀ ਬਦਲਣ ਵਾਲਾ ਉਹਦਾ ਆ ਵੀ ਹੋਣ ਵਾਲਾ ਅੱਬੇ ਦੀ ਗੱਡੀ ਚੱਕ ਭਰ ਗਈ ਲੈ ਵੀ ਪਹਿਲੇ ਸਾਲ ਪੂਰਾ ਅੱਬੇ ਦੀ ਗੱਡੀ ਚੱਲਦੀ ਰਹੀ ਮੁਸਲਸਲ ਆਪਾਂ ਹਾਂਜੀ। ਸੇਲਮੈਨ ਵੀ ਕਰਦੇ ਨੇ ਹੁਣ ਚੱਕ ਭਰ ਗਈ ਆ ਵੀ ਕਿਹੜਾ ਤੇਰੀ ਪਿੰਨੀ ਨੂੰ ਪੈ ਗਈ ਗੱਡੀ। ਉਹ 150 ਰੁਪਿਆ ਤੇਲ ਪਵਾਉਣ ਦਾ ਨਹੀਂ ਸੀ ਹੈਗਾ ਉਹ ਜਿੱਦੇ ਚੱਕ ਭਰ ਗਈ ਹੁਣ ਮੈਂ ਕਿੱਦਾਂ ਸੀ ਕਰਾਉਣਾ ਆ ਕੇ ਦੁੱਖ ਇਹਨਾਂ ਨਹੀਂ ਦੱਸਣਾ ਵਾ ਤੁਸੀਂ ਦੱਸਦੇ ਵੀ ਨਹੀਂ ਚੋਰੀ ਚੁੱਕ ਕੇ ਲੈ ਜਾਂਦੇ ਅਸੀਂ ਵੀ ਦੁੱਖ ਦਸੀਦਾ ਪੁੱਤ ਅਸੀਂ ਵੀ ਦੁੱਖ ਦਸੀਦਾ ਤੂੰ ਗੱਡੀ ਹੁਣ ਦੱਸ ਕੇ ਲੈ ਗਿਆ ਖਾ ਕਸਮ ਮੈਂ ਪੁੱਛ ਕੇ ਲੈ ਗਿਆ ਉਹ ਤੂੰ ਤਾਂ ਏਦਾਂ ਗੱਡੀ ਨੂੰ ਕੇਕ ਮਾਰੀ ਆ ਅੱਲਾ ਮਾਫੀ ਦੇਵੇ ਜਿਵੇਂ ਜੀਤੋ ਪਾਕਿਸਤਾਨ ਨਿਕਲੀ ਤੈਨੂੰ ਮਗਰ ਹੋਰ ਵੀ ਲੇਡੀਜ਼ ਉਠਾਈ ਝੂਠੇ ਮੂਠੇ ਦੇਣ ਡਿਆ ਤੂੰ। ਮੈਂ ਤਾਂ ਸਫਾਈ ਕਰਦਾ ਮੈਂ ਵੀਡੀਓ ਕਰਦਾ ਤੂੰ ਉਸ ਬਹਾਨੇ ਮੋਟਰਸਾਈਕਲ ਵੀ ਦਿਖਾਈ ਦਿੰਦਾ ਸਾਜਿਆ ਦੇਖੋ ਸਫਾਈ ਕਰ ਮੈਂ ਤੇ ਫਿਰ ਉਹਨਾਂ ਨੂੰ ਪੁੱਛਿਆ ਵਾ ਤੁਸੀਂ ਸਿਰਫ ਦੱਸਦੇ ਆ ਉਸਤਾਦ ਜੀ ਉਹ ਸ਼ਾਇਦ ਨਹੀਂ ਲੱਭਣ ਦੀ ਬਾਕੀ ਨੋਨੀ ਤੇਰੀ ਅਜ਼ਮਤ ਨੂੰ ਵੀ 63000 ਸਲਾਮ ਆ ਬਈ 63070 ਰੁਪਏ ਸਲਾਮ ਅੱਛਾ ਹਾਂਜੀ ਹਾਏ ਹਾਏ ਯਾਰ ਇੱਕ ਮਿੰਟ ਠਹਿਰ ਜੋ ਪਹਿਲੇ ਤੇ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ 4 ਜਣੇ ਸ਼ੋਅ 'ਚ ਬੈਠੇ ਹੁੰਦੇ ਜਾਂ 3 ਜਣੇ 4 ਜਣੇ ਤੁਸੀਂ ਮਤਲਬ 5 ਜਣੇ ਬੈਠੇ ਤੇ 3 ਹੀ ਬੋਲੀ ਜਾਂਦੇ ਹੁਣ ਅਬਾਸ ਕਿਉਂ ਨਹੀਂ ਬੋਲਣ ਦਿਆ ਨੋਨੀ ਵੀ ਬੋਲਣ ਦਿਆ ਦਾਨਿਸ਼ ਵੀ ਬੋਲਣ ਦੇ ਸਾਰੇ ਅਬਾਸ ਕਿਉਂ ਨਹੀਂ ਬੋਲਣ ਦਿਆ ਅਬਾਸ ਕੀ ਤਕਲੀਫ ਹੈ ਤੈਨੂੰ ਤਾਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਇਸ ਬੰਦਿਆਂ ਤੇ ਹੈਰਾਨ ਆ ਹੈ ਏਡੇ ਮਤਲਬ ਵੱਡੇ ਹੋ ਗਏ ਆ ਅਨੋਨੀ ਨੂੰ ਦੇਖ ਲਓ ਤਾਜੀ ਪਹਿਲੇ ਦਿਨ ਜਦੋਂ ਇਹ ਬੰਦਾ ਆਇਆ ਸੀ ਨਾ ਤਾਜੀ ਇਦਾਂ ਲੱਗਦਾ ਸੀ ਇਹਦੇ ਮੂੰਹ ਤੋਂ ਜਿੱਦਾਂ ਐਮਰਜੈਂਸੀ ਤੇ ਬਾਹਰ ਫਿਰਨ ਦਿਆ ਹੈ ਫਿਰ ਅਗਲੇ ਦਿਨ ਹਲਕਾ ਜਿਹਾ ਫਰੀ ਹੋਇਆ ਅਗਲੇ ਦਿਨ ਤਾਜੀ ਅੰਦਰ ਹੀ ਪਹੁੰਚ ਗਿਆ ਇਸ ਟਾਈਮ ਪੂਰਾ ਦਫ਼ਤਰ ਇਹਦੇ ਅੰਡਰ ਆ ਤੁਸੀਂ ਹਿਸਾਬ ਲਾ ਲਓ ਉਹ ਭਾਈ ਮਿਹਨਤ ਕੀਤੀ ਆ ਮਿਹਨਤ ਕਰਕੇ ਉਹਨਾਂ ਨੂੰ ਕੁੱਟਿਆ ਵਾ ਉਹਨਾਂ ਦੇ ਨੈਨਕਸ਼ ਵਿਗੜੀ ਜਾਂਦੇ ਸੀ ਤੁਹਾਡੀਆਂ ਸ਼ਕਲਾਂ ਵੇਖ ਕੇ ਕੁੱਟਿਆ ਨਹੀਂ ਸਿਰਫ ਕੁੱਟਿਆ ਹੀ ਆ ਤੇ ਉਤੋਂ ਯਾਰ ਇਹਨੇ ਚਲੋ ਫੇਰ ਇਹਨੇ ਐਂਡ ਤੇ ਮੈਨੂੰ ਕੋਈ ਗੱਲ ਕੀਤੀ ਨਹੀਂ ਭਾਜੀ ਮੈਂ ਗੁਸਤਾਖੀ ਨਹੀਂ ਕਰ ਰਿਹਾ ਮੈਂ ਤੇ ਉਹਨੂੰ ਬੋਲਣ ਡਿਆ ਕਿ ਤੂੰ ਐਡੇ ਅੱਛੇ ਇਨਸਾਨ ਦੇ ਬਾਰੇ ਮੈਨੂੰ ਕੀ ਜਾਣਦੇ ਤਾਜੀ ਸਿਰਫ ਇਹਨੂੰ ਕੁੱਟਣਾ ਨਾ ਆਂਦਾ ਹੁੰਦਾ ਤੇ ਇਹ ਸਿੰਗਰ ਵੀ ਫਾਰਮ ਸੀ ਮੇਰੇ ਕੋਲ ਖਾ ਲਓ ਅੱਛਾ ਯਾਰ ਤੂੰ ਇਹ ਦੱਸ ਤੈਨੂੰ ਕਿਹਦੇ ਤੇ ਸ਼ੱਕ ਆ ਬਾਸ ਦਾਨਿਸ਼ ਮੈਨੂੰ ਦੇਖ ਦਾਨਿਸ਼
ਹਮੇਸ਼ਾ ਗੇਮ ਜਿਹੜੀ ਨਾ ਉਹ ਬੰਦਾ ਪਾਉਂਦਾ ਜਿੰਨੇ ਪਹਿਲੇ ਆਪਣਾ ਪੂਰਾ ਵਿਹਾਰ ਬਣਾਇਆ ਹੋਵੇ। ਹਾਂਜੀ। ਦਾਨਿਸ਼ ਦੇ ਮੁਤਲਕ ਤੇਰੀ ਕੀ ਰਾਏ ਆ? ਦਾਨਿਸ਼ ਨੂੰ ਤੂੰ ਇਦਾਂ ਦਾ ਸਮਝਦਾ? ਦਾਨਿਸ਼ ਕੀ ਆਈਟਮ ਆ? ਜ਼ਰਾ ਮੈਨੂੰ ਇਹਦਾ ਵਜ਼ਾਹਤ ਕਰ। ਤਾਜੀ ਰਾਏ ਕੀ ਹੋਣੀ ਆ? ਸਿੱਧਾ ਇਹ ਚ ਕੋਈ ਸੋਚਣ ਸਮਝਣ ਵਾਲੀ ਗੱਲ ਹੀ ਨਹੀਂ ਗੀ। ਤਾਜੀ ਨੂੰ ਤੇ ਬੰਦਾ ਦਾਨਿਸ਼ ਨੂੰ ਤੇ ਇਹ ਵੀ ਨਹੀਂ ਕਹਿ ਸਕਦਾ ਚੱਲ ਕਸਮ ਚੁੱਕ। ਇਹਨੇ ਪਤਾ ਨਹੀਂ ਕਿਹੜੀ ਚੁੱਕ ਲੈਣੀ। ਦੱਸੋ। ਨਾਲੇ ਜਿਹਨੇ ਕੋਟ ਹੀ ਚੁੱਕ ਲਿਆ ਉਹਨੇ ਕਸਮ ਤਾਂ ਚੁੱਕ ਹੀ ਲੈਣੀ ਹੈ। ਹਾਂ ਤਾਜੀ ਦਾਨਿਸ਼ ਨੇ ਹੀ ਹਾਜੀ ਇਹਨਾਂ ਨੇ ਰਲ ਕੇ ਇੱਥੇ ਜੋ ਵੀ ਗੇਮਾਂ ਪਾਉਂਦੇ ਰਲ ਕੇ ਹੀ ਹਾਜੀ। ਉਹ ਨਾਲੇ ਸ਼ੁਕਰ ਕਰਨ ਉਹ ਕਿੱਥੇ ਮੋਬਾਈਲਾਂ ਦਾ ਫੱਟਾ ਲਾ ਕੇ ਬਹਿੰਦੇ ਸੀਗੇ। ਉਹ ਤੂੰ ਵੀ ਬੱਸ ਕਰਦੇ ਹਾਂ ਚਾਲ ਤੇ ਇੱਕ ਟਿੱਕੀ ਦਾ ਕਰਕੇ ਤੂੰ ਪੂਰੇ ਇੰਡੀਆ ਦੇ ਗਾਣੇ ਸੁਣਾ ਦਿੰਦਾ ਤਾਜੀ। ਹੈਂ? ਇਹ ਆਲੂ ਵਾਲੀ ਟਿੱਕੀ ਦੀ ਵਜ੍ਹਾ ਤੋਂ ਮਾਮਾ 70,000 ਗਾਣੇ ਸੁਣਾ ਦੇਣਾ। ਹਾਂਜੀ ਤਾਜੀ ਸਹੀ ਕਹਿ ਰਿਹਾ। ਇੱਕ ਪਲੇਟ ਸਾਲਨ ਦੀ ਲੈਂਦਾ ਸੀ ਉਹਦੀ ਗਰੇਬੀ ਦੇ ਨਾਲ ਹੀ 4 ਭਰਾਵਾਂ ਨੂੰ ਰੋਟੀ ਖਵਾ ਲੈਂਦਾ ਸੀ। ਬਸ ਜੀ ਤਾਜੀ। ਤੇਰੇ ਹਿਸਾਬ ਨਾਲ ਪੂਰੇ ਦਫ਼ਤਰ ਦੇ ਵਿੱਚੋਂ ਮੇਰੇ ਨਾਲ ਮੁਖਲਸ ਕੌਣ ਆ? ਤਾਜੀ ਸਿਰਫ ਮੈਂ ਆ ਤੁਹਾਡੇ ਨਾਲ ਮੁਖਲਸ। ਹਾਂਜੀ ਚਲੋ। ਯਕੀਨ ਕਰੋ ਜਿਹੜਾ ਮਤਲਬ ਕੋਈ ਪ੍ਰੋਡਕਸ਼ਨ ਕੋਈ ਕੰਮ ਸਮਝ ਕੇ ਨਹੀਂ ਆਂਦਾ। ਮੈਨੂੰ ਇਦਾਂ ਹੀ ਲੱਗਦਾ ਜਿੱਦਾਂ ਮੈਂ ਨਾ ਆਪਣੇ ਵਾਲਦ ਸਾਹਿਬ ਨੂੰ ਮਿਲਣ ਚੱਲਾਂ। ਮੈਂ ਸਦਕੇ ਜਾਵਾ। ਪਤਾ ਕੀ ਗੱਲ ਆ, ਤੂੰ ਸਿਰਫ ਘੰਟੇ 1.5 ਘੰਟੇ ਦਾ ਮੁਖਲਸ ਆ। ਬਸ ਉਸ ਤੋਂ ਅੱਗੇ ਪਿੱਛੇ ਤੂੰ ਤਾਂ ਵਾਲਦ ਦੀ ਫਕਾਲ ਨਹੀਂ ਚੁੱਕਦਾ। ਤੂੰ ਤਾਂ ਵਾਲਦ ਨੂੰ ਟਾਈਮ ਨਹੀਂ ਦਿੰਦਾ। ਨਾਲੇ ਤੈਨੂੰ ਸ਼ਾਇਦ ਚੁੱਕਣ ਦੀ ਲੋੜ ਕਿਹੜੀ ਪੁੱਤ ਓਏ? ਹਾਂਜੀ ਸ਼ਾਇਦ ਚੁੱਕਣ ਵਾਸਤੇ ਇੱਥੇ ਆਉਣਾ ਪੈਂਦਾ ਹੈ। ਉਹ ਤਾਂ ਚੀਜ਼ਾਂ ਉਹ ਚੁੱਕਦੇ ਜਿਹੜੇ ਟਾਈਮ ਨਾਲ ਆਉਂਦੇ। ਇਹਦੇ ਵਾਸਤੇ ਪਲੈਨਿੰਗ ਕਰਨੀ ਪੈਂਦੀ। ਉਸਤਾਦ ਜੀ ਸੁੱਤੇ ਹੁੰਦੇ। ਤੈਨੂੰ ਤਾਂ ਇਹ ਨਹੀਂ ਪਤਾ ਉਸਤਾਦ ਜੀ ਸੌਂਦੇ ਕਿਹੜੇ ਟਾਈਮ ਉੱਠਦੇ। ਮਿੱਠੇ ਤੂੰ ਤੈਨੂੰ ਇਹ ਪਤਾ ਦਫ਼ਤਰ ਖੋਲਦਾ ਕਿਹੜੇ ਟਾਈਮ ਆ। ਤੇਰੇ ਹਿਸਾਬ ਨਾਲ ਤੂੰ ਤਾਂ ਆਪ ਮਾਲਕ ਆ। ਉਹ ਯਾਰ ਉਹ ਤੈਨੂੰ ਤੇਰੀ ਸ਼ਾਇਦ ਤੈਨੂੰ ਤਾਂ ਸੈਂਡ ਹੋ ਜਾਂਦੀ ਹਰ ਸ਼ੈ ਹੈ। ਤੂੰ ਤਾਂ ਬੋਲੇ ਜਾਂ ਨਾ ਬੋਲੇ ਤੇਰਾ ਤਾਂ ਕੱਟਾ ਖੁੱਲਣ ਡਿਆ ਵਾ। ਤੇਰਾ ਮੀਟਰ ਚੱਲਣ ਡਿਆ ਪੁੱਤ। ਤੇਰੀ ਕਾਟੋ ਫੁੱਲਾਂ ਤੇ ਆ। ਹਾਂ ਨਾਲੇ ਭਾਈ ਇੱਧਰ ਦੇਖ ਬਸ ਕਰਦੇ ਓਏ ਹੱਥ ਜੁੜੇ ਵੇਖ ਤੂੰ। ਉਹ ਨਾਲੇ ਕਹਿੰਦਾ ਮੁਖਲਸ ਹੈ। ਮੁਖਲਸੀ ਤੇਰੀ ਹੁਣੀ ਜਾਇਜ਼ ਕਾਸ਼ ਤੇ ਰੇਸ ਦੀ ਪੈਸੇ ਚੱਕ ਰਹੀ ਤੇਰੀ ਮੁਖਲਸੀ ਬਾਹਰ ਆਈ। ਉਹ ਤੂੰ ਵੀ ਬੱਸ ਕਰਦੇ ਹਾਂ ਅੱਗ ਬੁਝਾਉਣ ਵਾਲੀ ਬਾਲਟੀ ਬਣ ਤੂੰ ਕੇ ਆ ਤਾਂ ਗਿਆ। ਮਿੱਠੇ ਤੇਰਾ ਵੀ ਤੂੰ ਮੈਨੂੰ- ਯਕੀਨ ਮੰਨ ਇੱਥੇ ਦਾ ਆਮਰ ਖਾਨ ਵਾ। ਉਹ ਸਾਲ ਚ ਇੱਕ ਫਿਲਮ ਕੱਢਦਾ। ਤੂੰ ਸਾਲ ਚ ਇੱਕ ਸ਼ੋਅ ਪੱਕਾ ਕਰਦਾ। ਤੂੰ ਬਿਲਕੁਲ ਕੀ ਕਰ ਲੈਣਾ। ਏਦਾਂ ਹੀ ਤਾਜੀ ਮੈਨੂੰ ਮਿੱਠੇ ਦਾ ਵੀ ਪਤਾ ਵਾ। ਹਾਂਜੀ ਇਹ ਬੰਦਾ ਇੱਥੋਂ ਜੋ ਮਰਜੀ ਆ। ਤਾਜੀ ਬੁਗਜ਼ ਨਹੀਂ ਲੈ ਕੇ ਘਰੋਂ ਆਈਦਾ। ਹਫ਼ਤੇ ਬਾਅਦ ਆਜੀਦਾ ਲੇਟ ਆਜੀਦਾ ਪਹਿਲੇ ਆਜੀਦਾ ਉਹ ਲੈਦਾ। ਉਸਤਾਦ ਜੀ ਕੁਛ ਨਾ ਕੁਛ ਲੈ ਕੇ ਆਓ। ਟਾਈਮ ਤੇ ਆਓ। ਭਾਵੇਂ ਬੁਗਜ਼ ਲੈ ਕੇ ਆਓ, ਮੁਨਾਫਕਤ ਲੈ ਕੇ ਆਓ, ਝੂਠ ਲੈ ਕੇ ਆਓ, ਗਲਾਜ਼ਤ ਲੈ ਕੇ ਆਓ। ਉਹ ਟਾਈਮ ਤੇ ਆਓ। ਪੁੱਤੇ ਕੁਛ ਲੈ ਕੇ ਆਉਣ ਵਾਸਤੇ ਟਾਈਮ ਨਾਲ ਆਉਣਾ ਪੈਂਦਾ ਵਾ। ਅਗਰ ਚੋਰੀ ਇਹਦੀ ਕੋਈ ਪਲੈਨਿੰਗ ਹੁੰਦੀ ਚੋਰੀ ਕਰਨ ਵਾਸਤੇ ਵੀ। ਤੂੰ ਪੁੱਤ ਚੋਰੀ ਕਰੇ ਕਾਹਦੇ? ਤੇਰੀਆਂ ਮਹੀਨੇ ਦੇ ਵਿੱਚ 32 ਛੁੱਟੀਆਂ ਵਾ। ਤੂੰ ਅਗਲੇ ਮਹੀਨੇ ਦੀ ਵੀ ਛੁੱਟੀ ਕੀਤੀ ਹੁੰਦੀ ਆ। ਜਿੰਨਾ ਘੱਟ ਤੂੰ ਦਫ਼ਤਰ ਆਉਂਦਾ ਹਰ ਕਿਸੇ ਦਾ ਤੇਰੇ ਤੇ ਧਿਆਨ ਹੁੰਦਾ। ਉਹ ਫਿੱਟੇ ਮੂੰਹ ਜਿੰਨਾ ਤੂੰ ਲੇਟ ਹੁੰਦਾ ਤੂੰ ਤਾਂ ਬਾਅਦ ਵਾਰੀ 2 ਰਿਕਾਰਡਾਂ ਨਾਲ ਦੇ ਵੀ ਕਰ ਗਿਆ। ਤੈਨੂੰ ਪਤਾ ਹੀ ਲੱਗਾ ਨਹੀਂ ਯਾਰੀ ਦਫ਼ਤਰ ਕਿੱਥੇ ਆ। ਤੂੰ ਦਫ਼ਤਰ ਆਣਾ ਅਸੀਂ ਕਹਿੰਦੇ ਲੋ ਜੀ ਮਾਲਕਾਂ ਤੋਂ ਵੀ ਉੱਤੇ ਵਾਲਾ ਬੰਦਾ ਆ ਗਿਆ। ਤੇਰਾ ਵੀ ਮੈਨੂੰ ਪਤਾ ਵਾ ਬਸ ਕਰ। ਨਾਲੇ ਰਹੀ ਗੱਲ ਮੁਖਲਸ ਦੀ, ਉਸਤਾਦ ਜੀ ਆਪਣੇ ਆਪ ਨਾਲ ਆਪ ਹੀ ਨਹੀਂ ਮੁਖਲਸ। ਉਹਨੇ ਇਹ ਕਿਹੜੀ ਗੱਲ ਕਹਤੀ। ਦੇਖੋ ਜੀ ਨਾਸ਼ਤੇ ਦਾ ਟਾਈਮ ਕੀ ਹੁੰਦਾ ਵਾ? ਸਵੇਰੇ ਨਾਸ਼ਤਾ ਕਰਨੇ 8 ਤੋਂ 10 ਵਜੇ। ਉਸਤਾਦ ਜੀ ਨਾਸ਼ਤਾ ਕਰਨ ਦੇ ਦੁਪਹਿਰੇ 3 ਵਜੇ। ਓਏ ਉਹ ਵੀ 2 ਬਿਸਕੁਟ ਤੇ 2 ਬਿਸਕੁਟ ਦਾ। ਉਹ ਅੱਛੀ ਡਾਈਟ ਚਾਹੀਦੀ, ਅੱਛੀ ਖੁਰਾਕ ਚਾਹੀਦੀ, ਅੱਛੀ ਨਸ਼ੋਨੁਮਾ ਚਾਹੀਦੀ ਆ। ਬੇਸ਼ੱਕ ਵੀ ਦੇਖੋ ਜੀ ਦੀ ਮਾਲਕ ਨੇ ਹਰ ਸ਼ਾਹੀ ਬੰਦ ਕਰਾਤੀ ਵੀ ਮਟਨ ਇਹਨਾਂ ਨੇ ਨਹੀਂ ਖਾਣਾ, ਚਿਕਨ ਇਹਨਾਂ ਨੇ ਨਹੀਂ ਖਾਣਾ, ਬੀਫ ਇਹਨਾਂ ਨੇ ਨਹੀਂ ਖਾਣਾ। ਉਹ ਸਬਜ਼ੀਆਂ ਹੀ ਖਾਈ ਜਾਣ ਡਏ ਆ। ਉਹ ਤਾਂ ਸਾਨੂੰ ਨਹੀਂ ਖਾਣ ਦੇਂਦੇ। ਅਗਰ ਸਬਜ਼ੀਆਂ ਖਾਣ ਤੇ ਨਾ ਨਜ਼ਰ ਤੇਜ਼ ਹੁੰਦੀ ਇਸ ਟਾਈਮ ਕੱਟਾ ਜਿਹੜਾ ਚੰਦ ਦੇਖਣ ਵਾਲੇ ਮਹਿਕਮੇ ਚ ਹੁੰਦਾ। ਹਾਂਜੀ ਆਹੋ ਆ ਲੌਜਿਕ ਹੀ ਆ ਤੇਰੀ ਗੱਲ। ਹਾਂ ਬਹੁਤ ਅੱਛੇ। ਵੀ ਤੁਹਾਡੇ ਹਿਸਾਬ ਨਾਲ ਸਲਾਦ ਖਾਣਾ ਤੁਹਾਡਾ 6 ਪੈਕ ਬਣ ਜਿਹੜੇ ਬੱਕਰੇ ਦੇ ਬਣੇ 6 ਪੈਕ ਕਦੀ ਨਹੀਂ ਵੀ ਬਣੇ। ਨਹੀਂ ਬਣੇ। ਤੁਸੀਂ ਉਸਤਾਦ ਜੀ ਆਪਣੇ ਆਪ ਨਾਲ ਆਪ ਨਹੀਂ ਮੁਖਲਸ। ਹਾਂਜੀ। ਹਾਂ ਸੋਹਣੀ ਗੱਲ। ਤਾਜੀ ਇਦਾਂ ਹੀ ਤੁਹਾਨੂੰ ਰਾਜ਼ੀ ਕਰ ਲੈਂਦੇ ਗੱਲ ਗੁੱਲ ਸੁਣਾ ਕੇ ਹੈ। ਸਮਾਨ ਟੋਟਲੀ ਇੱਥੋਂ ਦਫ਼ਤਰ ਚੋਂ ਹੀ ਲੈ ਗਿਆ ਵਾ। ਇਹਦਾ ਘਰ ਉਸਤਾਦ ਜੀ ਇਹਦਾ ਘਰ ਨਹੀਂ ਲੱਗਦਾ ਮਿੱਠੇ ਦਾ ਘਰ। ਉਹ ਲੋਕੀ ਕਹਿੰਦੇ ਉਹ ਜਾਨੀ ਦਾ ਸਟੋਰ ਆ। ਬੇਸਿਕਲੀ ਪਤਾ ਕੀ ਦਾ ਇਹ ਵੀ ਲਾਉਣਾ ਚਾਹੁੰਦਾ ਲੇਕਿਨ ਜਦੋਂ ਜਿਸ ਟਾਈਮ ਇਹ ਆਉਂਦਾ ਨਾ ਅਸੀਂ ਹਰ ਸ਼ੈ ਲੈ ਗਏ ਹੁੰਦੇ ਆ। ਉਹ ਨਾਲੇ ਯਾਰ ਇਹ ਮੋਟਰਸਾਈਕਲਾਂ ਦੇ ਦੁਆਲੇ ਫਿਰਦਾ ਵਾ। ਇਹਦੀ ਨਹੀਂ ਮੈਨੂੰ ਸਮਝ ਆਉਂਦੀ ਕੀ ਕਰਦਾ। ਨੋਨੀ ਜੀ ਤੈਨੂੰ ਤਾਂ ਜਿਹੜੀ ਮੋਟਰਸਾਈਕਲ ਆ ਸਜਾਦ ਮੁਸਤਫਾ ਨੇ ਦਿੱਤੀ ਆ। ਅੱਲਾ ਤੇਰੀ ਜ਼ਿੰਦਗੀ ਕਰੇ। ਤੂੰ ਤਾਂ ਜੀ ਤੋਂ ਬਾਅਦ ਕਿਦਾਂ ਉਹਦੇ ਸ਼ੋਜ ਨਹੀਂ ਹੁੰਦਾ। ਹਾਂ ਸ਼ਮਾਇਲਾ ਆਪ ਕੀ ਕਰਤੀ ਹੈ? ਤੂੰ ਤਾਂ ਉਹ ਵੀ ਨਹੀਂ ਕਹਿੰਦਾ। ਤੂੰ ਤਾਂ ਵੈਸੇ ਹੀ ਮਿਲ ਗਈ। ਉਹ ਸ਼ੁਕਰ ਕਰਦੇ ਆ ਕੋਈ ਸ਼ਹਿਰ ਪੁੱਛਿਓ ਬਗੈਰ ਤੇ ਨਹੀਂ ਨਾ ਲੈ ਕੇ ਗਏ। ਸਾਹਮਣੇ ਮੂੰਹ ਲਗਾਈਏ ਕਿ ਭਈ ਆ ਲੈ ਚੱਲੇ ਆ। ਉਹ ਤੁਹਾਡੇ ਮੂੰਹ ਵੇਖ ਉਹਨਾਂ ਦਾ ਅਦਰਕ ਕਰਗਾ ਮੂੰਹ ਚੱਲਾ ਸੀਗਾ। ਮੈਂ ਉਹਨਾਂ ਨੂੰ ਵੀਆਈਪੀ ਨਿਜ਼ਾਮ ਨਾਲ ਰੱਖਿਆ। ਓਏ ਫਿੱਟੇ ਮੂੰਹ ਮਦਰ ਕਰਗਾ। ਓਏ ਇਹਨੇ ਐਂਡ ਤੇ ਫਿਰ ਮੈਨੂੰ ਗੱਲ ਕੀਤੀ ਕੋਈ? ਨਹੀਂ ਉਸਤਾਦ ਕੋਈ ਉਸਤਾਗੀ ਅੱਲਾ ਮਾਵੇ ਤੇ ਤੁਹਾਡਾ ਕਰ ਸਕਦੇ ਇਹਨਾਂ ਮੈਂ ਬੈਸਣ ਦੇ ਸਹੀ ਗੱਲ ਹੈ। ਉਸਤਾਦ ਜੀ ਅਸੀਂ ਚੁੱਕਦੇ ਸ਼ਰਟਾਂ ਕੋਟ ਜਾਂ ਦਫ਼ਤਰ ਦੀਆਂ ਚੀਜ਼ਾਂ
ਹਾਏ ਅਮੀਰ ਬੰਦੇ ਦੀ ਸ਼ੈ ਨੂੰ ਹੱਥ ਪਾਈਦਾ। ਇਹਦੇ ਆਵਾਜ਼ ਚੋਰ ਤਰ੍ਹਾਂ ਨਹੀਂ ਕਿ ਮੋਟਰਸਾਈਕਲਾਂ ਚੋਂ ਤੇਲ ਕੱਢ ਰਿਹਾ ਵਾ। ਹਾਂਜੀ ਤੋਬਾ ਉਸਤਾਦ ਜੀ ਮਜ਼ਦੂਰਾਂ ਨੂੰ ਪੈ ਗਿਆ ਤੂੰ। ਅੱਲਾ ਮਾਫ ਕਰੇ ਉਸਤਾਦ ਜੀ, ਪੈਟਰੋਲ ਗੱਡੀ ਦਾ ਕੰਮ ਲਈ ਦਫ਼ਤਰ ਦੇ ਮੈਨੇਜ ਕਰੀਦੇ। ਹਾਂਜੀ ਥੱਲੜੇ ਜਿਹੜੇ। ਹਾਂਜੀ ਉਸਤਾਦ ਜੀ ਇਹ ਤੇ ਹੁਣ ਇੰਨੀਆਂ ਚੋਰੀਆਂ ਕਰਦਾ ਦਾਨਿਸ਼, ਇਹ ਚੋਰੀ ਕਰੇ ਨਾ ਹਲਕਾ ਹਲਕਾ ਹੁਣ ਇਹਦਾ ਰੰਗ ਚਿੱਟਾ ਹੋਣ ਲੱਗ ਪਿਆ। ਪਤਾ ਲੱਗ ਜਾਂਦਾ ਵਾ। ਨਹੀਂ ਬਾਤ ਤੂੰ ਬਹੁਤ ਯਾਨੀ ਇਹਦਾ ਰੰਗ ਚਿੱਟਾ ਹੁੰਦਾ, ਇਹਦਾ ਦਾਨਿਸ਼ ਦਾ ਰੰਗ ਚਿੱਟਾ ਹੁੰਦਾ ਤੇ ਲੋਕੀ ਕਹਿੰਦੇ ਓਏ ਕੀ ਕਰਨ ਲੱਗ ਪਿਆ, ਲਾਹਨਤਾਂ ਪੈਣ ਲੱਗ ਪਈਆਂ ਮੂੰਹ ਤੇ। ਉਸਤਾਦ ਜੀ ਫੁੱਲ ਚਿੱਟਾ ਹੋ ਕੇ ਗਲੀ ਤੋਂ ਲੰਘਦੇ ਕਮਾਈ ਕਹਿੰਦੀ ਤੋਬਾ ਤੋਬਾ ਤੋਬਾ। ਨੋਨੀ ਜੀ ਤੁਸੀਂ ਬਿੱਲ ਦੀ ਖਾਤਰ 1000 ਬੰਦੇ ਦੀ ਪਿੰਨੀ ਕੁੱਟੀ ਆ। ਉਹ ਇੱਕੋ ਬੰਦੇ ਦੀ 1000 ਵਾਰੀ ਘੁੱਟੀ ਆ। ਨਹੀਂ ਨਹੀਂ, ਤੇਰੇ ਸਕੇ ਬਾਲਦ ਨੇ ਚੌਚ ਖਲੋ ਕੇ ਕਿਹਾ ਸੀਗਾ। ਸਕੇ ਬਾਲਦ ਨੇ ਚੌਚ ਖਲੋ ਕੇ ਛੋਟੀ ਇਦਾਂ ਕੁੱਟਿਆ ਮੇਰੇ ਨੋਨੀ ਨੇ ਭਾਈ। ਉਸਤਾਦ ਜੀ ਨੂੰ ਤੂੰ ਇੰਨਾ ਕੁੱਟੀ ਜਾਣ ਡਿਆ ਵਾ, ਉਹ ਬਿਲਕੁਲ ਫੋਲਡ ਕਰਦੇ ਉਹਨਾਂ ਨੂੰ। ਹਾਂਜੀ। ਫਲਿੱਪ ਵਾਲੇ ਉਸਤਾਦ ਜੀ ਬਣਾ ਦੇ। ਮਿੱਠੇ ਇੰਨਾ ਘੁੱਟਦਾ ਉਸਤਾਦ ਜੀ ਨੂੰ, ਉਹ ਉਸਤਾਦ ਜੀ ਦੀਆਂ ਚੱਪਲੀਆਂ ਪਿੱਛੇ ਨੂੰ ਕਰਤੀਆਂ ਇਹਨੇ ਘੁੱਟ ਘੁੱਟ। ਉਹ ਘੁੱਟਦਾ ਇੰਨਾ ਕਿ ਵਾਲ ਅੰਦਰ ਨੂੰ ਜਾਣ ਲੱਗੇ ਸਾਰੇ ਜਿਹੜੇ ਪਿੰਨੀਆਂ ਦੇ ਆ। ਭਾਜੀ ਇੰਨੇ ਘੁੱਟਿਆ ਵਾ, ਉਹ ਸ਼ਨਾਖਤੀ ਕਾਰਡ ਦਫ਼ਤਰ ਵਾਲੇ ਇਹਦੇ ਉਂਗਲੀਆਂ ਦੇ ਪ੍ਰਿੰਟ ਉਸਤਾਦ ਜੀ ਦੀਆਂ ਪਿੰਨੀਆਂ ਤੋਂ ਲੈ ਰਹੇ। ਓ ਯਾਰ ਖਿਦਮਤ ਕਰੋ। ਉਹ ਬਸ ਮਿਹਨਤ ਉਹ ਕਰੋ ਇੱਥੇ। ਖਿਦਮਤ ਕਰੋ। ਇਹਨਾਂ ਦਾ ਅਦਬ ਕਰੋਗੇ ਤੇ ਕੁਝ ਦੁਨੀਆ ਤੇ ਪਾ ਲਓਗੇ। ਆ ਸਮੋਸੀਆਂ ਵਾਲਾ ਮਸ਼ਹੂਰ ਨਾ ਹੁੰਦਾ, ਆ ਰੰਗ ਵਾਲਾ ਮਸ਼ਹੂਰ ਨਾ ਹੁੰਦਾ, ਆ ਲੂਮਾ ਡੂਮਾ ਵਾਲਾ ਮਸ਼ਹੂਰ ਨਾ ਹੁੰਦਾ, ਆ ਹੈਂਡ ਫਰੀ ਵਾਲਾ ਮਸ਼ਹੂਰ ਨਾ ਹੁੰਦਾ ਤੇ ਆ ਗਾਉਣ ਵਾਲਾ ਮਸ਼ਹੂਰ ਨਾ ਹੁੰਦਾ। ਅੱਛਾ, ਉਹ ਇਹਨਾਂ ਦੀਆਂ ਮਿਹਰਬਾਨੀਆਂ ਨਾਲ ਅੱਜ ਭਾਗ ਲੱਗੇ ਰਹਿਣ। ਉਹ ਠਹਿਰ ਜਾ। ਬੱਚੇ ਸਲਾਮਤ ਨਾਲ ਸਾਰੀ ਦਿਹਾੜੀ ਦਾ ਇੱਕ ਸ਼ੋਅ ਕਰਕੇ ਕੋਈ ਮਹਾਰਾਜਾ ਨਹੀਂ ਬਣ ਜਾਂਦਾ ਬੰਦਾ। ਉਹ ਨੋਨੀ ਲੈਰੀ ਖੈਰ ਜਾ, ਨੋਨੀ ਲੈਰੀ ਕਾਪੀ ਸਿੰਗਰ ਆ ਤੂੰ। ਤੇਰਾ ਵੀ ਕਿਤੇ ਕੋਈ ਗਾਣਾ ਹਿੱਟ ਨਹੀਂ ਹੋ ਗਿਆ, ਕਿਤੇ ਸੋਨਾ ਬਾਜਵਾ ਤੇਰੇ ਘਰ ਨਹੀਂ ਆਉਣ ਡਈ ਤੇ ਮੇਰੇ ਤੇ ਕਿਤੇ ਗਾਣਾ ਕਰਦੇ ਆ ਕੇ ਹਲਕਾ ਜਿਹਾ ਫਰਸ਼ ਸਾਫ਼ ਕਰਕੇ 70 ਵੀਡੀਓ ਭੇਜ ਦਿੰਦਾ। ਕੈਸਾ ਕੀਆ ਕਿਉਂ ਕੀਆ? ਤੈਨੂੰ ਜਦ ਤੱਕ ਕਲਮੇ ਦੀ ਕਸਮ ਨਾ ਖਾਈਏ ਤੈਨੂੰ ਆਪਣੀ ਸਫਾਈ ਤੇ ਯਕੀਨ ਨਹੀਂ ਹੁੰਦਾ। ਉਹ ਕਦੀ ਘਰ ਵੀ ਸਾਫ਼ ਕੀਤਾ ਤਾਂ ਮਫਾਦ ਨੂੰ ਕਰਨ ਡਿਆ ਉਹ ਮਵਾਦ ਕਾਦਾ ਅੱਜ ਇਤਰਾਮ ਨਾ ਕੀਤਾ ਵਾ, ਕੰਮ ਅਦਬ ਕੀਤਾ ਵਾ ਸਰ। ਉਹ ਸਫਾਈ ਕਰਕੇ ਦਫ਼ਤਰ ਦਾ ਬੂਹਾ ਖੋਲ ਕੇ ਉੱਥੋਂ ਬੰਦਾ ਲੰਘਣ ਦਿਆ, ਉਹਨੂੰ ਗੁੱਟੋ ਵੜ ਕੇ ਅੰਦਰ ਲੈ ਆਉਂਦਾ। ਚੈੱਕ ਕਰੋ ਭਾਜੀ ਕੈਸੀ ਸਫਾਈ ਆ। यार जहाँ रहे वहाँ साफ सुथरा रखना चाहिए। ਉਹ ਸਾਫ ਸੁਥਰਾ ਬੁੜੇ ਨੇ ਵੀ ਨਿਭਾਲਾ ਦਫ਼ਤਰੀ ਸਾਹਿਬ। ਤੁਹਾਡੇ ਨੂੰ ਕਿਨੂੰ ਛੱਡ ਕੇ ਚਲਣ ਉੱਥੇ ਛੱਡਣ ਦੀ ਆਦਤ ਨਹੀਂ ਹੈਗੀ ਮੈਨੂੰ। ਕਿੰਨੂ ਆਏ ਨਹੀਂ ਹਜੇ ਝੂਠ ਫੜਿਆ ਗਿਆ ਤੂੰ। ਉਸਤਾਦ ਜੀ ਨੇ ਤੁਹਾਨੂੰ ਇੰਨਾ ਕੁੱਟਿਆ, ਇਹਦੀ ਉਂਗਲਾਂ ਦੇ ਨਿਸ਼ਾਨ ਇੰਨੇ ਤੁਹਾਡੀ ਪਿੰਨੀ ਤੇ, ਯਕੀਨ ਕਰੋ ਤੁਹਾਡੀ ਪਿੰਨੀ ਤੇ ਨਾਲ ਇਹਦੇ ਮੋਬਾਈਲ ਦਾ ਲਾਕ ਖੁੱਲ ਜਾਂਦਾ ਇਹਨੇ ਕਰਕੇ। ਉਸਤਾਦ ਨੂੰ ਤੂੰ ਇੰਨਾ ਘੁੱਟਿਆ ਨੂੰ ਨਹੀਂ ਅੰਦਰੋਂ ਪਸਲੀਆਂ ਦਵਾਵਾਂ ਦੇਂਦੀਆਂ। ਅੱਲਾ ਤੇਰਾ ਭਲਾ ਕਰੇ। ਹਾਏ ਓ ਸਾਥ ਯਾਰ ਦਿੰਦੇ ਇਹਨੇ ਇੰਨਾ ਘੁੱਟਿਆ ਵਾ, ਉਸਤਾਦ ਦੀ ਪਿੰਨੀ ਦੇ ਵਾਲ ਇਹਦੀ ਤਲੀ ਤੋਂ ਨਿਕਲਣ ਲੱਗ ਪਏ ਆ। ਯਾਰ ਇੰਨਾ ਕੁੱਟਿਆ ਵਾ। ਉਸਤਾਦ ਜੀ ਆਪ ਕਹਿੰਦੇ ਯਾਰ ਮੈਂ ਕੁੱਟਿਆ ਫਿਰਨ ਡਿਆ। ਤੇ ਕਹਿੰਦਾ ਉਸਤਾਦ ਜੀ ਨੇ ਕਿਹਾ ਮੈਂ ਘੁੱਟਿਆ ਫਿਰ ਉਹਨੇ ਕਹਿੰਦਾ ਲੰਮੇ ਪਾਓ ਫਿਰ ਘੁੱਟਦਾ। ਘੁੱਟਣ ਲੱਗ। ਤੁਹਾਨੂੰ ਅਦਬ ਤੇ ਤਕਾਜ਼ੇ ਦਾ ਪਤਾ ਨਹੀਂ ਨਾ। ਅਦਬ ਵੀ ਕੋਈ ਚੀਜ਼ ਹੁੰਦੀ ਆ, ਖਾਲੀ ਤਨਖਾਹ ਦਾ ਗੁਜ਼ਾਰਾ ਨਹੀਂ ਹੁੰਦਾ। ਮਾਨਾ ਅੱਜ ਜਿੱਦਾਂ ਦੀ ਸ਼ਰਟ ਪਾਈ ਇਦਾਂ ਹੀ ਸ਼ਰਟ ਚਾਦਰਾ ਨੂੰ ਬੱਕਰੇ ਨੂੰ ਪਾਈ ਨਾ ਬੱਕਰਾ ਕੋ ਰਹਿਣ ਤੋਂ ਸਵੇਰੇ ਛੁਰੀ ਫਿਰ ਜਣੀ ਆ। ਉਸਤਾਦ ਜੀ ਤੁਹਾਡੇ ਵੀ ਜ਼ਿਹਨ ਚ ਨਹੀਂ ਹੋਣਾ ਦਾਨਿਸ਼ ਭਾਈ ਹੱਕ ਦਾ ਸਾਥ ਦੇਣਾ। ਮੈਂ ਕਿਹਾ ਪਿੱਛੇ ਹਰਾ ਕਲੀਨ ਪਿਆ ਵਾ ਘਾਲ ਆ, ਮੈਂ ਕਿਹਾ ਉਹਨੂੰ ਕੱਢ ਕੇ ਆਪਾਂ ਤੈਅ ਲਾ ਕੇ ਫੋਲਡ ਕਰਕੇ ਥੱਲੇ ਰੱਖਣਾ ਸੀੜੀਆਂ ਤੇ। ਮੈਂ ਕਿਹਾ ਯਾਰ ਮੈਨੂੰ ਦੁੱਖ ਹੁੰਦਾ 26000 ਤੱਕ ਲੈ ਕੇ ਆਣਾ ਸੀ ਕਲੀਨ। ਪੁੱਛੋ ਕਿਹਨੇ ਕਿਹਾ? ਮੈਂ ਕਿਹਾ ਅਗਰ ਤੂੰ ਉਸਤਾਦ ਜੀ ਦੀ 70000 ਦੀ ਬਚਤ ਨਹੀਂ ਨਾ ਕਰ ਸਕਦਾ, ਕਮ ਸੇ ਕਮ ਉਹਦਾ 30000 ਦਾ ਮੁਨਾਫਾ ਹੀ ਕਰ ਅਰੇ ਮਿੱਠਾ ਕਿਆ ਕਹਿ ਰਹੇ। ਮੰਨ ਗਿਆ, ਮੈਂ ਨਹੀਂ ਮੰਨ ਗਿਆ। ਨੋਨੀ ਵਰਗੇ ਬੰਦੇ ਨੂੰ ਚਰਾ ਦੇ ਤੇ ਕਹੀਏ ਨਾ ਮਈਏ ਦਾ ਮੂੰਹ ਦੇਖ ਲਓ ਤਾਂ ਕੋਈ ਕਹਣਗੇ ਉਹ ਇੱਥੇ ਹੀ ਫਿਰਦਾ ਹੁੰਦਾ ਸੀ ਫੇਰ ਕਿਹੜਾ ਰੌਲਾ। ਯਾਰ ਇੱਕ ਮਿੱਠਾ ਤੇ ਯਾਰ ਮੇਰੇ ਵੱਲੋਂ ਨਾ ਵੈਸੇ ਅੱਜ ਦਾ ਸ਼ੋਅ ਸਾਰਾ ਨਾ ਇਸੇ ਹੀ ਚੰਗਰ ਚ ਲੰਘ ਗਿਆ। ਮਿੱਠਾ ਜੀ ਪਤਾ ਨਹੀਂ ਕਿਹਦੀ ਤੁਹਾਨੂੰ ਖਿੱਚ ਚੜੀ ਆ। ਵੈਸੇ ਅੱਜ ਦੇ ਸ਼ੋਅ 'ਚ ਇੱਕ ਚੀਜ਼ ਮੈਨੂੰ ਪਤਾ ਲੱਗ ਗਈ ਹੈ ਬਾਬਾ ਜੀ ਕਿ ਜੋ ਤੁਹਾਡੇ ਅੰਦਰ ਸੀ ਨਾ ਬਾਹਰ ਆ ਗਿਆ ਖੁੱਲ ਕੇ। ਵਾਹ ਵਾਹ ਉਸਤਾਦ ਜੀ ਮੈਂ ਹਿਸਾਬ ਲਾਇਆ ਇੱਕ ਦੂਜੇ ਲਈ ਇੰਨੀ ਅੰਦਰ ਤੁਹਾਡੇ ਬੁਗਜ਼ ਨਫ਼ਰਤ ਇੱਕ ਦੂਜੇ ਲਈ ਹੈ। ਲੋ ਉਸਤਾਦ ਜੀ ਮੈਂ ਆਪਣੀ ਗਰੰਟੀ ਦੇ ਸਕਦਾ, ਮੇਰਾ ਕੋਈ ਬੁਗਦ ਨਹੀਂ ਹੈ ਕਿਸੇ ਦਿਲ 'ਚ। ਓਏ ਯਕੀਨ ਕਾਲੂ ਕਰੋ। ਬੇਟੇ ਮਾਫੀ ਦੇ ਦੇ। ਓਏ ਤੋਬਾ। ਜਿੰਨਾ ਤੇਰੇ ਅੰਦਰ ਬੁਗਜ਼ ਬਾਨਾ ਯਕੀਨ ਮੰਨ ਤੂੰ ਬੁਗਜ਼ ਅਗਰ 1.5 ਗੱਡੀਆਂ ਡੇਲੀ ਦੀ ਵੇਚੇ ਨਾ ਤੇਰੇ ਅੰਦਰ ਫੇਰ ਬੁਗਜ਼ ਰਹਿ ਜਾਣਾ ਵਾ। ਔਰ ਤੂੰ ਬਾਹਤ ਬੰਦਾ ਜਿਹੜਾ ਆਵਾਜ਼ ਤੇ ਨਾ ਕਰਦੇ ਨਹੀਂ ਜਿਹੜਾ ਤੂੰ ਉਸਤਾਦ ਨੂੰ ਡੰਗਣ ਡਿਆ ਵਾ। ਤੂੰ ਸਿਰਫ ਇਹ ਨਹੀਂ ਕਹਿਣਾ ਲੱਗ ਮੈਂ ਸ਼ੋਅ ਕਰਕੇ ਆਇਆ, ਮੈਂ ਸਿਰਫ 5-7 ਸ਼ਰਟਾਂ ਚੁੱਕ ਕੇ ਲਿਆ ਉਸਤਾਦ ਜੀ ਦੀਆਂ। ਉਹ ਬੇਟੇ ਤੂੰ ਇੱਧਰ ਕਿੱਧਰ ਫਿਰਨ ਤੁਰਨ ਆਉਂਦਾ ਵਾ, ਤੂੰ ਸ਼ੋਅ ਕਰਕੇ ਚੱਲ ਜਾਂਦਾ ਵਾ। ਤੂੰ ਉਧਰੋਂ ਵੀ 70-80 ਲਈ ਜਾਣ ਡਿਆ, ਲੂਮਾ ਚੋਂ ਪੀਜ਼ਾ ਵੀ ਵੇਚੀ ਜਾਂਦਾ ਵਾ, ਇੱਧਰ ਆ ਕੇ ਮਾਲਕਾਂ ਨੂੰ ਵੀ ਡੱਸ ਪਾਈ ਜਾਂਦਾ ਵਾ। ਤੂੰ ਸਿਰਫ ਲੜਾਈ ਤੂੰ ਬੇਗਮ ਇਸ ਤੋਂ ਲੜਾਈ ਦੱਸਦਾ ਵਾ ਕਿ ਤੇਰੇ ਘਰ ਕੋ ਖਰਚਾ ਥੋੜਾ ਐਕਸਟਰਾ ਚੱਲ ਜਾਵੇ। ਤੂੰ ਬਾਹਰ ਕਿਤੇ ਤਖਤੀ ਲਿਖਵਾ ਦੇ ਮਕਾਨ ਦੇ ਆਸ਼ੀਆ ਨੇ ਸਜਾ ਜਾਨੀ, ਤੂੰ ਇੱਥੇ ਨਾ ਆਇਆ ਕਰ। ਉਹ ਭਾਈ ਟਾਈਮਿੰਗ ਹੋ ਰੱਖੀ ਆ ਵੀ 6-7 ਵਜੇ। ਹਾਂ। ਲੇਟ ਹੋ ਵੀ ਜਾਵੇ ਤਾਂ ਕੋਈ ਗੱਲ ਨਹੀਂ। ਹਾਂ। ਅਸੀਂ 15 ਮਿੰਟ ਲੇਟ ਹੋਈਏ ਤਾਂ ਸਾਡੀਆਂ ਤਾਰਾਂ ਖੜਕ ਜਾਂਦੀਆਂ। ਇੱਧਰ ਵੇਖ 6-7 ਵਜੇ ਆ ਰਿਹਾ ਉਦੋਂ ਸ਼ੋਅ ਹੋ ਗਏ ਆ।
ਬਾਅਦ ਚੋਂ ਆ ਕੇ ਬਸ ਮਾੜਾ ਜਿਹਾ ਕੁੱਟਿਆ, 2 ਸ਼ਰਟਾਂ ਚੁੱਕੀਆਂ, ਉਹ ਤੇਰੇ ਤੇ ਪਾਜਰਾ ਓਏ ਤੇਰੇ ਤੇ ਕਾਕਾ ਤੇਰੇ ਤੇ ਫਿਰ ਸਾਡੇ ਲਾ ਵੀ ਦੇ ਫਿੱਟੇ ਉਹ ਨਾਲ ਤੇਰੇ ਨੈਣ ਨਕਸ਼ਰ ਤੋਂ ਤੂੰ ਤੇ ਬਿਲਕੁਲ ਹੀ ਚੋਰ ਟੈਪ ਵੀ ਤਾਂ ਤੇਰੇ ਤੇ ਨਾ ਉਸਤਾਦ ਜੀ ਦਾ ਉਹ ਗਾਣਾ ਬੰਦਾ, ਕੱਲ ਜਿਹੜਾ ਨੀਲੇ ਰੰਗ ਦਾ ਸ਼ਾਬਰ ਸੀ ਉਹਦੇ ਵਿੱਚ ਕੀ ਸੀ, ਉਹ ਕੋਡ ਹੀ ਆ ਉਹਦੇ ਵਿੱਚ। ਅੱਛਾ ਨੋਨੀ ਜੀ ਤੁਸੀਂ ਵੀ ਏਡੇ ਚੜ ਕੇ ਨਾ, ਤੇਰੇ ਕੋਲ ਸਿਰਫ 3 ਗਾਣੇ ਆ, ਚੌਥੇ ਗਾਣੇ ਤੈਨੂੰ ਫਰਮਾਇਸ਼ ਹੁੰਦੀ ਸੀ, ਤੂੰ ਮੈਂ ਕਰਾ ਕੇ ਆਇਆ ਸੀ ਮਹਿੰਦੀ। ਮੇਰਾ ਪਹਿਲਾ ਗਾਣਾ ਹੀ ਤੂੰ ਤਾਂ ਦੂਸਰਾ ਦਰਮਿਆਨ ਵਾਲਾ ਗਾਣਾ ਅੱਛਾ ਬਾਅਦ ਮੈਂ ਪਹਿਲੇ ਕਿਹਾ ਸੀ ਗੱਲ ਪੂਰੀ ਹੋ ਗਈ ਸੀ ਪੁੱਤ। ਨਹੀਂ ਉਸਤਾਦ ਜੀ ਪਤਾ ਕੀ ਗੱਲ ਆ, ਜੋ ਵੀ ਆ ਮੈਂ ਯਕੀਨ ਕਰੋ ਓਏ ਮੈਂ ਤੂੰ ਨਾ ਬੋਲ, ਤੂੰ ਐਡਾ ਵੱਡਾ ਮੁਨਾਫਾ ਓਏ ਸਕੇ ਭਰਾ ਨੂੰ ਨਹੀਂ ਅੱਗੇ ਆਣ ਦਿੱਤਾ। ਓ ਯਾਰ ਤੋਬਾ ਖਾ ਗਿਆ, ਛੋਟੇ ਕਾਲੂ ਦਾ ਹੱਕ ਖਾ ਗਿਆ ਤੂੰ। ਉਸਤਾਦ ਜੀ ਦੱਸੋ ਇਹ ਕੋਈ ਏਦਾਂ ਦੀ ਗੱਲ ਹੈ ਮੇਰੇ ਦਿਲ 'ਚ ਛੋਟੇ ਕਾਲੂ ਦੇ ਵਾਸਤੇ, ਦੱਸਿਓ ਜਰਾ। ਛੋਟੇ ਕਾਲੂ ਵਾਸਤੇ ਤੂੰ ਹੀ ਤੇ ਉਸਤਾਦ ਨੂੰ ਫੋਨ ਕਰਕੇ ਕਿਹਾ ਸੀ, ਉਸਤਾਦ ਜੀ ਮੈਂ ਉਹਨੂੰ ਕਿਹਾ ਤੈਨੂੰ ਗੁੱਸਾ ਕਰ ਜਾਣਾ, ਤੁਸੀਂ ਆਪ ਹੀ ਨੂੰ ਟਰਕਾ ਦਿਓ। ਮੈਂ ਕਿਹੜਾ ਟਾਈਮ ਕਹਿਤਾ ਵਾ। ਤੂੰ ਕਿਹਾ ਨਹੀਂ ਸਾਡੀ ਨੂੰ ਜਾਂ ਉਹ ਦਫ਼ਤਰ ਆਏਗਾ ਜਾਂ ਮੈਂ ਆਵਾਂਗਾ, ਕਿਹਾ ਨਹੀਂ? ਲੇਕਿਨ ਤੂੰ ਫਿਰ ਛੋਟੇ ਕਾਲੂ ਦਾ ਵੀ ਕੰਮ ਦੇਖ, ਉਹਨੂੰ ਰੱਬ ਨੇ ਕਿੱਥੇ ਪਹੁੰਚਾਤਾ ਸੀ। ਹਾਂਜੀ ਇਹ ਲੜ ਪਿਆ ਭਾਈ ਫੈਸਲ ਨਾਲ। ਡਾਇਰੈਕਟ ਮਜ਼ਾਕ ਰਾਤ 'ਚ ਬੈਠਾ ਵਾਇਰਲ। ਹਾਏ 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 ਹਾਏ। ਬਹਾਰਲ ਉਸਤਾਦ ਜੀ ਉਹਨੇ ਮਜ਼ਾਕਰਾਂ ਚ ਬੜੀਆਂ ਜੁਗਤਾਂ ਕੀਤੀਆਂ, ਇਹਨੇ ਭਾਈ ਫੈਸਲ ਨੂੰ ਕਹਿ ਕੇ ਸਾਰੀਆਂ ਕਟਾਤੀਆਂ। ਆਹੋ ਓਏ ਤਾਜੀ ਇੱਕ ਦਿਨ ਆਫ ਕੈਮਰਾ ਮੈਨੂੰ ਕਹਿਣ ਦਿਆ ਸੀ, ਕਹਿੰਦਾ ਉਹ ਮੇਰੇ ਤੋਂ ਵੱਡਾ ਆਰਟਿਸਟ ਆ। ਨਹੀਂ ਪਤਾ ਕੀ ਗੱਲ ਆ, ਕਟੋਣੀਆਂ ਸੀਗੀਆਂ ਉਸਤਾਦ ਜੀ ਸਾਰੀਆਂ ਤੇ ਟੀ ਟਾਈਮ ਦੀਆਂ ਮਾਰੀਆਂ ਜੂਤਾਂ ਜਾ ਕੇ ਉਹਨੇ। ਨਹੀਂ ਮੈਨੂੰ ਕਹਿਣ ਡਿਆ ਸੀਗਾ ਭਰਾਵਾਂ ਦੇ ਕੀ ਇਤਬਾਰ ਰਹਿ ਗਏ, ਦੇਖ ਤਾਂ ਸਹੀ ਹੁਣ ਮੇਰੀਆਂ ਗੱਲਾਂ ਉੱਥੇ ਕਰਕੇ ਕਹਿੰਦਾ ਹਿੱਟ ਹੋਣ ਦੇ ਚੱਕਰਾਂ 'ਚ ਫਿਰਨ ਡਿਆ। ਓਏ 12 ਘੰਟੇ ਡਿਊਟੀ ਕਰਦਾ, ਇੱਥੇ ਕਿਹੜਾ ਟਾਈਮ ਆਉਣਾ ਸੀ ਉਹਨੇ ਯਾਰ, ਮੈਂ ਉਹਦਾ ਸੋਚਣ ਲਿਆ ਵਾ। ਉਹ ਭਾਈ ਤੂੰ ਉਹਦੇ ਉਹ ਮੁਜ਼ਾਕਰਾਤ ਵੇਖ ਕੇ ਕਿਹਾ ਭਾਈ ਖੂਨ ਸਫੈਦ ਹੋ ਗਿਆ। ਹਾਏ ਹਾਏ ਹਾਲਾਂਕਿ ਉਦੋਂ ਇਹਨੇ ਸ਼ਰਟ ਵੀ ਸਫੈਦ ਪਾਈ ਸੀ। ਤਾਜੀ ਸਾਰੀਆਂ ਜੁਗਤਾਂ ਛੋਟੇ ਦੀਆਂ ਕਰਦਾ, ਤੇ ਫਿਰ ਇੱਥੇ ਕਹਿੰਦਾ ਮੈਂ ਉਹਦੀ ਵਜ੍ਹਾ ਤੋਂ ਬਹੁਤ ਅਪਸੈਟ ਆ। ਭਰਾਵਾਂ ਦੇ ਯਾਰ ਦੁਸ਼ਮਣ ਹੋ ਗਏ ਯਾਰ। ਓਏ ਹੋਏ ਕਲਯੁਗ ਆ ਗਿਆ, ਕਲਯੁਗ। ਉਸਤਾਦ ਜੀ ਸਹੀ ਗੱਲ। ਉਹ ਸੁੱਤੇ ਪਏ ਤੇ ਗਾਣਾ ਲਾਉਂਦਾ ਟੁਰ ਗਏ ਯਾਰ ਮੁਹੱਬਤਾਂ ਵਾਲੇ। ਉਹ ਨਹੀਂ ਮੈਨੂੰ ਸਾਊਂਡ ਨਹੀਂ ਡਿਆ ਵੀ ਯਾਰ ਕਿਸ ਟਾਈਮ ਮੈਨੂੰ ਉੱਪਰ ਨਾ ਭੇਜ ਦੇਵੇ। ਉਹ ਸਟੂਡੀਓ ਦੀ ਜਿਹੜੀ ਆਪਣੇ ਸਟੂਡੀਓ ਦੇ ਦਰਵਾਜ਼ੇ ਦੇ ਅੱਗੇ ਤਵੀਤਾਂ ਤੇ ਛਿੱਤਰ ਮਾਰਨ ਦਿਆ ਸੀ, ਕਹਿੰਦਾ ਛੋਟੇ ਕਾਲੂ ਦਾ ਦਾਖਲਾ ਬੰਦ ਕਰਨਾ। ਉਹ ਯਾਰ ਦਫ਼ਤਰ ਬਹਿ ਕੇ ਕਹੀ ਜਾਵੇ ਯਾਰ ਦੇਖੀ ਜੇ ਛੋਟਾ ਕਾਲੂ, ਤੈਨੂੰ ਕਹਿੰਦੀ ਹੈ ਨਹੀਂ ਕੋਈ ਵੀ। ਯਾਰ ਉਹਦੇ ਛੋਟੇ ਕਾਲ ਤੋਂ ਸਾਹਮਣੇ ਉਸਤਾਦ ਜੀ ਬੈਠੇ, ਫਿਰ ਉਹਨੂੰ ਕਹੀ ਜਾਣਾ ਲਾਹੌਰ ਗਏ ਹੋਏ ਆ, ਲਾਹੌਰ ਗਏ ਹੋਏ। ਓਏ ਆ ਮੁਨਾਫਕਤ ਚ ਤਵਾਰ ਬਾਜ਼ਾਰ ਵਾਲਾ ਸ਼ੋਅ ਖਾ ਗਿਆ ਤੂੰ। ਦੇ ਸਿਰਫ ਭਰਾ ਨੂੰ ਕਢਾਉਣ ਲਈ ਤੂੰ ਉਹ ਸ਼ੋਅ ਬੰਦ ਕਰਾਤਾ। ਤੇਰੀ ਲੌਬੀ ਮਜ਼ਬੂਤ ਆ। ਬਾਹਰ ਲੋਕਾਂ ਕੇ ਖਪਾਈ ਆ, ਮੈਂ ਹੀ ਆਜ਼ਾਦ ਕਰਾਇਆ ਵਾ, ਉਹਨਾਂ ਕੋਲ ਤਾਂ ਹੈ ਨਹੀਂ ਸੀ ਜੁਗਤਾ, ਮੈਂ ਹੀ ਕਿਹਾ ਸਾਰਾ ਕੁਝ ਲੈ ਕਰਕੇ ਫਿਰ ਉਹਨਾਂ ਨੇ। ਤੇ ਲੋਕਾਂ ਨੂੰ ਕਹਿੰਦਾ ਮੈਂ ਤੇ ਭਰਾ ਕੋਈ ਹਿੱਸਾ ਵੀ ਨਹੀਂ ਲਿਆ, ਮੈਂ ਤਾਂ ਬਣਾ ਲਾ ਆਪਣਾ ਜੋ ਬਣਾਉਣਾ। ਓ ਯਾਰ ਤੋਬਾ ਕਰਾ ਦਿੱਤੀ ਤੂੰ ਜ਼ਾਲ ਪਾ। ਯਾਰ ਤੂੰ ਯਕੀਨ ਕਰ, ਇੱਕ ਲਾਫਟਰ ਦੀ ਖਾਤਰ ਕਿਹੜੇ ਨੇ ਪਿੱਠੇ ਇਲਜ਼ਾਮ ਲਾਉਂਦੇ ਆ। ਸਾਜੀ ਇਹ ਦਿਲ ਜਿਹੜਾ ਨਾ ਇਹ ਪਾਕ ਸਾਫ ਆ, ਇਹ ਦਿਲ ਪਾਕ ਸਾਫ ਆ। ਓਏ ਆ ਪਾਕ ਸਾਹਿਬ ਆ, ਉਹਨਾਂ ਦੇ ਪੀਜ਼ੇ ਵੇਚਦਾ ਤੇ ਉਹਨਾਂ ਨੇ ਕਹੀ ਜਾਂਦਾ ਯਾਰ ਤੁਹਾਡੀ ਕੁਆਂਟੀਟੀ ਸਹੀ ਨਹੀਂ ਹੈ। ਉਹ ਪੀਜ਼ੇ ਤੋਂ ਕੱਢਿਆ ਕਿਉਂ? ਇਹਦੇ ਕੋਲ ਰਜ਼ਾਇਨ ਤਾਂ ਉਹਨੇ ਕੱਢਿਆ ਵਾ। ਲਾਰਜ ਪੀਜ਼ਾ ਪਚਾਉਂਦੇ ਮੀਡੀਅਮ ਕਰ ਦਿੰਦਾ ਸੀ ਵੀ ਉਹ ਤਾਂ ਕੰਨੇ ਹੀ ਖਾ ਜਾਣੇ ਆ, ਰੋਲ ਕੱਢ ਕੇ ਵਿੱਚੋਂ ਖਾ ਜਾਣਾ, ਓਲੀਵ ਆਇਲ ਖਾ ਜਾਣਾ। ਉੱਤੋਂ ਪੀਜ਼ਾ ਦੇ ਜਾਂਦਾ ਸੀ, ਗੱਡੀ ਇਦਾਂ ਇੰਨੀ ਕਰਦਾ ਸੀ, ਉਹ ਚੋਲਾਂ ਵਾਂਗੂ ਪੀਜ਼ਾ ਖਾਂਦੇ। ਸਮਾਨ ਨਾ ਫਾਸਟ ਫੂਡ ਲੈ ਕੇ ਜਾਂਦਾ ਸੀ, ਉਹ ਫਾਸਟ ਫੂਡ ਏਦਾਂ ਦਾ ਸੀ ਘਰ ਬਣਾਇਆ ਵਾ, ਉਹਨੂੰ ਕਹਿੰਦੇ ਘਰ ਦਾ ਹੀ ਖਾਣਾ ਜੀ, ਇੱਕ ਕਿਸਮ ਦਾ ਸਮਝੋ ਖਾਓ। ਫਾਸਟ ਫੂਡ ਇੰਨਾ ਸਲੋ ਲੈ ਕੇ ਜਾਂਦਾ ਸੀ। ਉਹ ਇਹਨੂੰ ਫੋਨ ਕਰਦੇ ਸੀ ਉਸਤਾਦ ਜੀ, ਉਹ ਇਹਨੂੰ ਫੋਨ ਕਰਦੇ ਸੀ, ਤੂੰ ਜਿੱਥੇ ਹੈ ਨਾ ਸਾਨੂੰ ਦੱਸ, ਅਸੀਂ ਆ ਰਹੇ ਆ। ਉਹ ਭਾਈ ਮਿਹਨਤ ਕੀਤੀ ਆ, ਠੀਕ ਆ ਨਾ, ਉੱਥੇ ਮਿਹਨਤ ਕਰਦੀ ਸੀ, ਇੱਥੇ ਵੀ ਮਿਹਨਤ ਕਰਦੇ ਆ ਅਲਹਮਦੁਲਿਲਾ। ਤੁਸੀਂ ਜੋ ਮਰਜ਼ੀ ਕਹੀ ਜਾਓ। ਓਏ ਛੋਟਾ ਕਾਲੂ ਮਾੜਾ ਜਿਹਾ ਹਿੱਟ ਹੋਇਆ, ਠੀਕ ਆ, ਤੇ ਉਹਦੇ ਬਾਰੇ ਲੋਕਾਂ ਨੂੰ ਉਹ ਅਫਵਾਹ ਬਣਾਉਣ ਡਿਆ, ਕਹਿੰਦਾ ਯਾਰ ਮਾੜਾ ਜਿਹਾ ਦੋਸਤੀ ਸੀਗੀ ਹੋਰ ਤਰ੍ਹਾਂ ਨਹੀਂ ਤਾਜੀ ਉਹ ਮਾੜਾ ਹਿੱਟ ਹੋਣ ਲੱਗਾ ਤੇ ਲੋਕਾਂ ਨੂੰ ਕਹਿੰਦਾ ਸੁਤੇਲਾ ਵਾ। ਤਾਜੀ ਨਾਨਾ ਵਾਂਗੂ ਕੱਢ ਕੇ ਪੀਜ਼ਾ ਦੇ ਦਿੰਦੇ ਵਿੱਚੋਂ। ਬੇਸਿਕਲੀ ਇਹਦੀ ਦੁਕਾਨ ਤੇ ਲੋਕੀ ਫੋਨ ਕਰਦੇ ਸੀ, ਭਾਈਜਾਨ ਇੱਕ ਫਾਸਟ ਫੂਡ ਭੇਜ ਦੇਣਾ, ਲੇਕਿਨ ਫੂਡ ਭਾਵੇਂ ਸਲੋ ਭੇਜ ਦੇਣਾ, ਲੇਕਿਨ ਫਾਸਟ ਬੰਦੇ ਦੇ ਹੱਥ ਭੇਜਣਾ, ਮਿਹਰਬਾਨੀ। ਤਾਜੀ ਆਪਣੀ ਦੁਕਾਨ ਤੋਂ 100 ਪੀਜ਼ਾ ਇਕੱਠਾ ਕਰਕੇ ਘਰ ਲੈਦਾ ਸੀ ਤੇ ਗਾਹਕਾਂ ਨੂੰ ਕੋਈ ਭਾਈ ਇੱਥੋਂ ਅੱਗ ਲੈ ਜਾਓ। ਉਹ ਤਬਾਰ ਹੀ ਬੜਾ ਕਰਦੇ ਸੀ ਉਸਤਾਦ ਜੀ, ਜਿੰਨੇ ਵੀ ਗਾਹਕ ਸੀ ਨਾ ਮੇਰੇ ਤੇ ਮਿਸ ਕਾਲ ਦਿੰਦੇ ਸੀ, ਮੈਂ ਆਰਡਰ ਲੈ ਕੇ ਪਹੁੰਚ ਜਾਂਦਾ ਸੀ। ਇੰਨਾ ਤਬਾਰ ਕਰਦੇ। ਕਹਿੰਦਾ ਅਤਬਾਰ ਬਹੁਤ ਕਰਦਾ ਸੀ, ਯਕੀਨ ਮੰਨੋ ਇਹਦੇ ਡਰ ਦੀ ਵਜ੍ਹਾ ਤੋਂ ਇਹਦੀ ਬੇਗਮ ਨੇ ਆਪਣਾ ਜ਼ੇਵਰ ਸਸੁਰਾਲ ਰੱਖਿਆ ਹੋਇਆ ਵੀ ਇਹਨੇ ਇੱਕ ਕਾਂਡਾ ਵੇਚ ਕੇ ਜੁੱਤੀ ਲੈ ਲਈ ਆ। ਇੰਨੀ ਫਾਸਟ ਦੇਣ ਜਾਂਦਾ ਸੀ ਪੀਜ਼ਾ, ਇੱਕ ਜਿੰਨਾ ਦਾ ਪੀਜ਼ਾ ਦੇਣ ਗਿਆ ਉਹਨਾਂ ਦਾ ਹੀ ਨਿਆਣਾ ਥੱਲੇ ਦੇ ਦਿੱਤਾ। ਬਾਜੀ ਫਾਸਟ
ਫਾਸਟ ਫੂਡ ਇੰਨੀ ਸਲੋ ਦੇਣ ਗਿਆ, ਗਾਹਕ ਨੇ ਕਿਹਾ ਕਿੱਥੇ ਕਾ ਕੇ, ਕਹਿੰਦਾ ਭਾਜੀ ਇੱਥੇ ਪਹੁੰਚੇ, ਕਹਿੰਦਾ ਯਾਰ ਇੱਥੇ ਚੌਕ 'ਚ ਮੁੰਡਾ ਖੜਾ ਹੋਣਾ, ਉਹਨੂੰ ਦੇ ਦਿਓ, ਉਹਨੂੰ ਫੜਾ ਜਾਊਗਾ। ਫਾਸਟ ਫੂਡ ਏਡਾ ਸਲੋ ਲੈ ਕੇ ਜਾਂਦੇ ਉਹਨਾਂ ਨੇ, ਰਸਤੇ 'ਚ ਕਾਲ ਕੀਤੀ, ਕਹਿੰਦਾ ਬਸ ਭਾਈ ਥੋੜੀ ਦੇਰ ਤੱਕ ਆ ਜਾਣਾ। ਉਹ ਮੇਰੀ ਵਜ੍ਹਾ ਤੋਂ ਸਾਜ ਜੀ ਬ੍ਰਾਂਡ ਬਣ ਗਈ ਇਹ ਦੁਕਾਨ, ਮੇਰੀ ਵਜ੍ਹਾ ਤੋਂ। ਮੈਂ ਉੱਥੇ ਇੰਨੀ ਐਕਟੀਵਿਟੀ ਦਿਖਾਈ, ਇੰਨੀ ਫੁਰਤੀ ਦਿਖਾਈ, ਆ ਬ੍ਰਾਂਡ ਹੋ ਗਈ ਭਾਈ ਨਾ। ਕੀ ਹੋ ਗਿਆ ਤੁਹਾਨੂੰ? ਫਾਸਟ ਫੂਡ ਇੰਨੀ ਸਲੋ ਦੇਣ ਗਿਆ, ਉਹ ਗਾਹਕ ਨੇ ਕਿਹਾ ਭਾਈ ਨਾਲ ਹੀ ਮੈਂ ਘਰੋਂ ਹੀ ਖਾ ਲਈ ਆ। ਉਹ ਪੀਜ਼ਾ ਦੇਣ ਗਿਆ, ਇੰਨੀ ਲੇਟ ਗਿਆ, ਉਹ ਘਿਓ ਤੇ ਪਾਣੀ ਲਾ ਲਾ ਕੇ ਗਰਮ ਕਰਨ ਦੇ ਪਏ। ਨਹੀਂ, ਪੀਜ਼ਾ ਦੇਣ ਇੰਨੀ ਲੇਟ ਗਿਆ, ਏਦਾਂ ਕਰਕੇ ਗਾਹਕ ਦੇ ਘਰ ਪਹੁੰਚਿਆ, ਕਹਿੰਦਾ ਭਾਜੀ ਪੈਸੇ ਲੈ ਤੇ ਪੀਜ਼ਾ ਜਿਹੜਾ ਟੁਕੜੇ ਵਾਲੇ ਬੋਰੇ 'ਚ ਪਾ ਦੇ। ਸੁੱਕੀਆਂ ਰੋਟੀਆਂ ਤੇ ਪੀਜ਼ਾ ਦੇਣ ਇੰਨੀ ਸਲੋ ਗਿਆ, ਜਦੋਂ ਪੀਜ਼ਾ ਦੇਣ ਗਾਹਕ ਦੇ ਘਰ ਪਹੁੰਚੇ ਤੇ ਮੀਡੀਆ ਇਕੱਠਾ ਹੋਇਆ, ਆ ਗਿਆ ਕਾਲੂ ਪੀਜ਼ਾ ਦੇਣੇ। ਲੋਕ ਪੁੱਛेंगे साल भर कहाँ रहे वो। ਯਾਰ ਪੀਜ਼ੇ 'ਚੋਂ ਇੱਕ ਸਲਾਈਸ ਕੱਟ ਕੇ ਖਾ ਲਿਆ ਤੇ ਉੱਤੇ ਸਮੋਸਾ ਜੋੜਿਆ। ਇੰਨਾ ਸਲੋ ਪੀਜ਼ਾ ਲੈ ਕੇ ਜਾਂਦਾ ਸੀ, ਕੁਆਰੇ ਬੰਦੇ ਨੇ ਫੋਨ ਕੀਤਾ ਤੇ ਉਹਦੇ ਵਿਆਹ ਤੇ ਪਹੁੰਚਿਆ। ਇੰਨਾ ਸਲੋ ਪੀਜ਼ਾ ਦੇਣ ਗਿਆ, ਇੱਕ ਘਰ ਪੀਜ਼ਾ ਦੇਣ ਗਿਆ ਤੇ ਉਹਨੂੰ ਕਹਿੰਦਾ ਅਮਜਦ ਸਾਹਿਬ ਕਿੱਥੇ ਹੋ, ਕਹਿੰਦੇ ਭਾਈ ਉਹਨੂੰ ਫੌਤ ਇਨਸਾਨ ਹੋ ਗਿਆ। ਇੱਕ ਜਗ੍ਹਾ ਪੀਜ਼ਾ ਦੇਣ ਗਿਆ, ਉਹਨੂੰ ਟਿਪ ਦਿੱਤੀ ਤੇ ਉਹ ਟਿਪ ਉੱਥੇ ਹੀ ਖਾਣ ਡਿਆ, ਕਹਿੰਦੇ ਘਰ ਲੈ ਜਾ, ਕਹਿੰਦਾ ਘਰ ਅੰਮੀ ਨੇ ਲੈ ਲੈਣੇ। ਇੰਨੀ ਸਲੋ ਪੀਜ਼ਾ ਲੈ ਕੇ ਜਾਂਦੇ ਸੀ, ਇੱਕ ਜਵਾਨ ਬੰਦੇ ਨੇ ਫੋਨ ਕੀਤਾ ਫਟਾਫਟ ਪੀਜ਼ਾ ਪਹੁੰਚਾ, ਤੇ ਉਹਦੇ ਕੋਲ ਪੀਜ਼ਾ ਲੈ ਕੇ ਗਿਆ, ਬਾਅਦ 'ਚ ਕਹਿੰਦਾ ਫਟੋ ਉੱਥੇ ਰੱਖ ਦੇ। ਇਹ ਐਡਾ ਹਾਰਡ ਪੀਜ਼ਾ ਦੇ ਕੇ ਆਇਆ, ਉਹ ਇਲੈਕਟ੍ਰੀਸ਼ੀਅਨ ਨੂੰ ਫੋਨ ਕਰਨ ਦੇ, ਓਏ ਪੀਜ਼ੇ ਤੇ ਝਰੀ ਮਾਰ ਜਾ। ਦੋ ਪੀਜ਼ੇ ਦੇ ਕੇ ਆਇਆ, ਇੰਨੇ ਸਖਤ ਹੋ ਗਏ ਉਹਨਾਂ ਨੇ ਦਰਮਿਆਨ 'ਚ ਲੱਕੜ ਲਵਾ ਕੇ ਢੋਲਕ ਬਣਾ ਲਈ। ਹਾਂਜੀ ਪੀਜ਼ੇ ਦੇ ਕੇ ਆਇਆ ਤੇ ਉਹ ਇੰਨੇ ਸਖਤ ਹੋ ਗਾ, ਕਹਿੰਦੇ ਯਾਰ ਇਹ ਬਹੁਤ ਸਖਤ ਆ, ਕਹਿੰਦਾ ਮੇਰੇ ਅੱਬੂ ਇਹਦੇ ਨਾਲੋਂ ਵੀ ਜ਼ਿਆਦਾ ਸਖਤ। ਇਹ ਕਿਹੜੀ ਸਫਾਈ ਦੇ ਰਹੇ ਹੋ? ਐਡਾ ਸਖਤ ਪੀਜ਼ਾ ਦੇ ਕੇ ਆਇਆ, ਗਾਹਕ ਕਹਿੰਦਾ ਯਾਰ ਬੜਾ ਸਖਤ ਵਾ, ਕਹਿੰਦਾ ਭਾਜੀ ਖਾ ਲਓ, ਮੇਰੀ ਜੌਬ ਦਾ ਮਸਲਾ ਵਾ। ਜੌਬ ਦਾ ਮਸਲਾ ਉਹ ਹੁਣ ਮਰ ਜਵੇ। ਬਹਰਾਲ ਉਸਤਾਦ ਜੀ, ਗੱਲ ਮੁੱਕਦੀ ਮਕਾਵਾਂਗਾ, ਇਹ ਜਸਟ ਸ਼ੁਗਲ ਸੀ ਭਾਜੀ ਪਿਆਰ ਨਹੀਂ ਆਇਆ ਮਿੱਠਾ ਜੀ। ਨਹੀਂ ਗੂਗਲ ਕਿਸੇ ਚ ਵੀ ਨਹੀਂ ਹਾਂ। ਆਇਆ। ਤੁਹਾਡੀ ਟੀਮ ਇਸ ਟਾਈਮ ਅਲਹਮਦੁਲਿਲਾ ਸਾਰੀ ਬੜਾ ਅੱਛਾ ਕੰਮ ਕਰ ਰਹੀ ਹੈ, ਸਾਰੇ ਬੱਚੇ ਅੱਛਾ ਕੰਮ ਕਰ ਰਹੇ ਆ, ਖੁਸ਼ ਰਹੋ, ਆਬਾਦ ਰਹੋ। ਕੋਡ ਮੈਂ ਰੱਖ ਲਾਂ ਸਾਜ ਜੀ, ਇਹਨੇ ਇਹ ਕਹਿਣਾ ਐਂਡ ਤੇ। ਤਾਜੀ ਇੰਨਾ ਸਖਤ ਪੀਜ਼ਾ ਦੇ ਆਇਆ ਕਾਲੂ, ਉਹ ਬੰਦੇ ਥੱਲੇ ਇਦਾਂ ਕੰਧ ਦੇ ਨਾਲ ਰੱਖ ਕੇ ਇਦਾਂ ਤੋੜਨ ਦੇ ਉਹਨੂੰ ਲੱਗ। ਜਿੱਦਾਂ ਗੰਨਾ ਦੀ ਗੋਡੇ ਤੇ ਮਾਰ ਕੇ ਥੋੜੀ ਇੰਜ ਟੇੜਾ ਰੱਖ ਕੇ ਵਿੱਚ ਲੱਤਾਂ ਮਾਰ-ਮਾਰ ਤੋੜਦੇ ਹੋ। ਐਡਾ ਸਖਤ ਪੀਜ਼ਾ ਦੇ ਕੇ ਆਇਆ, ਉਹ ਸਵੇਰੇ ਕਸਟਮਰ ਨੇ ਪਠਾਣ ਦੇ ਕਹਿੰਦਾ ਭਾਈ ਰੇੜੀ ਨੂੰ ਪਵਾ ਲਈ। ਇਹ ਐਡਾ ਸਖਤ ਪੀਜ਼ਾ ਦੇ ਆ, ਉਹਨਾਂ ਦੇ ਬੱਚੇ ਸਵੇਰੇ ਸਵੇਰੇ ਸੋਟੀ ਦੇ ਨਾਲ ਇੰਜ ਪੀਜ਼ੇ ਨੂੰ ਲੈ ਕੇ ਗਲੀ 'ਚ ਖੇਡਣ। ਮੱਲੇ ਸਾਜੀ एडा सख्त पिज्जा दे आया, वो कस्टमर ने कहा सख्त बहुत है, कहना खा ले, हम इस पे काम कर रहे हैं, बेहतर हो जाएगा। ਐਡਾ ਸਖਤ ਓਏ ਐਡਾ ਸਖਤ ਪੀਜ਼ਾ ਦੇ ਆ, ਉਹਨਾਂ ਨੇ ਵਿੱਚ ਦੋ ਸੂਈਆਂ ਲਾ ਕੇ ਕਲਾਕ ਬਣਾ ਕੇ ਕੰਮ ਤੇ ਲਾ ਲਿਆ। ਉਹ ਭਾਈ ਇਹ ਇੱਕ ਜਗ੍ਹਾ ਤੇ ਇੰਨਾ ਸਖਤ ਪੀਜ਼ਾ ਤੇ ਆਇਆ, ਉਹ ਚੱਕੀ 'ਚ ਪੀਸਣ ਦੇ ਉਹਨੂੰ ਆਇਆ ਕਰਕੇ। ਤਾਜੀ ਪੀਜ਼ਾ ਦੇ ਕੇ ਆਇਆ ਤੇ ਉੱਤੇ ਪਾਥੀ ਵਾਂਗੂ ਹੱਥ ਵੀ ਬਣੇ, ਛਪੇ ਬਣੇ। ਉਹ ਜਿੱਦਾਂ ਪਾਥੀ ਦੇ ਉੱਤੇ ਬੜੇ ਹੁੰਦੇ ਆ। ਤਾਜੀ ਕਿਤੇ ਉਹ ਕੈਚਅਪ ਨਹੀਂ ਲੱਭੇ ਤੇ ਨਾਲ ਸ਼ੈਂਪੂ ਦੀਆਂ ਪੁੜੀਆਂ ਦੇ ਆਇਆ ਤੇ ਤਾਜੀ ਉਹ ਖਾ ਕੇ ਬਾਹਰ ਨਿਕਲੇ, ਬੁਲਬੁਲੇ ਨਿਕਲੀ ਜਾਂਦੇ ਨੇ। देखो कच्चा नहीं होना, शैम्पू। कस्टमर कह रहा हल्की झग बनेगी लेकिन बेहतर हो जाएगा। ਉਹਨਾਂ ਨੇ ਕਹਿੰਦਾ ਯਾਰ ਸੰਸਲਿਕ ਵਾਲਿਆਂ ਦੀ ਕੈਚਅਪ ਮੈਂ ਪਹਿਲੀ ਨਹੀਂ ਦੇਖਦੇ ਆ। ਆਪਣੇ ਵਿਆਹ ਤੇ ਮੂਵੀ ਦਾ ਆਰਡਰ ਦੇਣ ਗਿਆ ਤੇ ਉਹਨਾਂ ਨੂੰ ਕਹਿੰਦੇ ਭਾਜੀ ਉਹ ਫਰੌਨ ਕੈਮਰਾ ਲਾਜ਼ਮੀ ਲਿਆਉਣਾ ਹੈ ਡਰੋਨ ਦੋ ਤਿੰਨ ਡਰੋਨ ਕੈਮਰੇ ਨੇ ਲਏ ਤੇ ਉੱਤੇ ਉਹਨਾਂ ਲਈ ਖੁੱਡਾ ਬਣਾਉਂਦੇ ਆ। बहरहाल उस्ताद जी सारे अच्छे आ, सारे ठीक है, बेहतर वा, अल्लाह बेहतर करेगा इंशाल्लाह, होर बेहतर हो जाएंगे। बस तुसी जैकटा उत्थे टंग ते जाओ, बच्चे ਤੁਹਾਡੇ ਨਾਲ ਨੇ। ਦੁਆ ਮੰਗੋ ਇਹ ਕਿ ਤੁਸੀਂ ਸਾਰੇ ਭਾਈਂ ਦੇ ਨਾਲ ਉੱਥੇ ਸੈੱਟ ਹੋ ਦੁਬਈ, 400 ਰੁਪਇਆ ਪਾਓ ਸਾਰੇ ਜਾਣੇ, ਆਪਾਂ ਜਾ ਕੇ ਉਹਨਾਂ ਨੂੰ ਦਈਏ ਤੇ ਉਹਨਾਂ ਨੂੰ ਕਹੀਏ ਸਾਨੂੰ ਵੀ ਤੇ ਬਈ ਇਹ ਕੰਮੋਂ ਕੀ ਜਾਣਾ ਫਿੱਟੇ ਮੂੰਹ। ਤਾਜੀ ਝੋਨੀ ਪੀਜ਼ਾ ਦੇਣ ਗਿਆ ਤੇ ਉੱਥੇ ਉਹਨਾਂ ਨੂੰ ਝੂਠਾ ਪੀਜ਼ਾ ਦੇਈ ਜਾਵੇ, ਉਹ ਕਹਿੰਦੇ ਭਾਈ ਅਸੀਂ ਪੂਰਾ ਮੰਗਾਇਆ, ਕਹਿੰਦਾ ਭਾਈ ਰਾਤ ਮੈਨੂੰ ਭੁੱਖ ਲੱਗ ਗਈ ਤੇ ਥੋੜੀ। ਨੌਨੀ ਜੀ ਤੁਸੀਂ ਵੀ ਸਾਰੇ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੋ। ਤੁਸੀਂ ਟੌਪਿਕ ਚੇਂਜ ਕਰ ਲਿਆ ਨਾ, ਲੇਕਿਨ ਅਗਲੇ 5-7 ਮਿੰਟ ਬਾਅਦ ਨੇ ਆਲੇ ਪੀਜ਼ੇ ਤੇ ਗੱਲਾਂ ਕਰਦੇ। ਨਹੀਂ ਉਸਤਾਦ ਜੀ, ਸਭ ਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਅੱਛੇ ਮੰਚ ਦੇ। ਨੌਨੀ ਜੀ ਖਸੂਸੀ ਤੁਹਾਨੂੰ ਯਾਦ ਭੁੱਲ ਗਏ ਆ ਵੀ ਕਿਤੇ ਵੀ ਮਹਿੰਦੀ ਹੁੰਦੀ ਸੀਗੇ, ਇਹਨੂੰ ਬੁਲਾ ਕੇ ਲੋਕੀ ਕਹਿੰਦੇ ਹੁੰਦੇ ਸੀਗੇ ਲਾੜ ਦਾ ਬੁੜਾ, ਚਲੋ ਅੱਗੇ ਬੱਚੇ ਬੁੱਚੇ ਪਾ ਦੇ, ਤੇਰਾ ਗਾਣਾ ਗਾ ਕੇ ਕੰਮ ਸਟਾਰਟ ਕਰ। ਬੱਚੇ ਤੇਰਾ ਪਾ ਦੇ।
ਮੇਨ ਸਿੰਗਰ ਆਉਂਦਾ ਸੀ ਜਦੋਂ ਬੱਚੇ ਨੂੰ ਪਸੀਨਾ ਆਉਣ ਲੱਗਦਾ ਸੀ। ਉਹ ਲੰਗਰ ਵਾਲੀ ਲਾਈਨ 'ਚ ਪਿਸਤੌਲ ਲੈ ਕੇ ਫਿਰਦੇ ਤੇ ਉਹਨਾਂ ਨੂੰ ਕਹਿੰਦੇ ਮੈਨੂੰ ਦੇ ਦਿਓ, ਮੈਂ ਨਹੀਂ ਤੇ ਆਪਣੇ ਆਪ ਨੂੰ ਗੋਲੀ ਮਾਰ। ਨਹੀਂ ਉਹ ਸਿੰਗਰ ਪਿੱਛੇ ਸਾਊਂਡ ਵਾਲੇ ਨੇ ਮਾਰਾ ਨੇ ਲਾਇਆ ਹੁੰਦਾ ਸੀ ਤੇ ਅੱਗੇ ਆਪਾਂ ਰੋਕੜੀ ਗਾ ਜਾਂਦਾ ਸੀਗਾ। ਹਾਂਜੀ ਇਹਨੂੰ ਪਤਾ ਨਹੀਂ ਸੀ ਹੁੰਦਾ ਵੀ ਗਾਉਣਾ ਕੀ ਹੈ ਵਿਚਾਰੇ ਨੂੰ। ਅਨੋਨੀ ਸਾਹ ਜੀ ਸ਼ੁਗਰ ਮਿਲ ਦੇ ਸਾਹਮਣੇ ਨਾ ਇੰਨਾ ਗੰਨਾ ਚੱਕੀ ਫਿਰੇ, ਉਹਨਾਂ ਨੂੰ ਗੰਨਾ ਦੇ ਕਹਿੰਦਾ ਪਾਈਆ ਚੀਨੀ ਦੇ ਦਿਓ ਮੈਨੂੰ, ਲੈ ਪਟਾਣ ਗਿਆ। ਗਲੀ ਦੇ ਵਿੱਚ ਲੱਛੇ ਬਣਾਉਣ ਵਾਲਾ ਤੇ ਉਹਨੂੰ ਕਹਿੰਦੇ ਹੈ ਭਾਈ ਰਜ਼ਾਈ ਕਿੰਨੇ ਦੀ ਭਰਦਾ ਵਾਂ। ਲੈ ਦੱਸ। ਓਏ ਓਏ ਨੋਨੀ ਬਿਹਤਰ ਵਾ। ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ। ਅੱਛਾ ਜੀ ਖੁਸ਼ ਰਹੋ ਜੀ, ਆਬਾਦ ਰਹੋ। ਸਾਜੀ ਇਸੇ ਬਹਾਨੇ ਦੁਬਈ ਬੁਲਾ ਲਓ ਸਾਰਿਆਂ ਨੂੰ। ਲਵ ਯੂ ਭੈਣ, ਸਾਰਿਆਂ ਨੂੰ ਖੁਸ਼ ਰਵੋ। ਅੱਜ ਮੈਨੂੰ ਬੜਾ ਮਜ਼ਾ ਆਇਆ ਸ਼ੋਅ ਦਾ, ਕਸਮੇ ਵੀ। ਅੱਜ ਮੈਨੂੰ ਇੰਝ ਲੱਗ ਰਿਹਾ ਸੀ ਮੈਂ ਆਡੀਅנס ਆ। ਹਾਂਜੀ ਤੁਸੀਂ ਸਾਡੇ ਨਾਲ ਬਹਿੰਦੇ ਹੀ ਨਹੀਂ, ਸਾਡੇ ਨਾਲ ਬਹਿਣ ਦੀ ਚੱਸ ਆਉਂਦੀ ਹੈ। ਏਦਾਂ ਹੀ ਹੈ। ਆ ਨੋਨੀ ਕਹਿੰਦਾ ਖੁਸ਼ ਰਵੋ ਜੀ ਸਾਰੇ ਖੁਸ਼ ਰਵੋ, ਆਪਣਾ ਬਹੁਤ ਖਿਆਲ ਰੱਖੋ। ਕੱਲ ਫਿਰ ਮੁਲਾਕਾਤ ਹੋਏਗੀ। ਲਵ ਯੂ। ਤਾਂ ਜੀ ਇੱਕ ਗੱਲ ਆ ਗਈ, ਨੋਨੀ ਕਹਿੰਦਾ ਮੇਰੀ ਖੁਆਇਸ਼ ਹੈ ਮਰਨ ਕੀ? ਤੋਂ ਪਹਿਲਾਂ ਇੱਕ ਵਾਰੀ ਦੁਬਈ ਦੇਖ ਲਵਾ। ਤਾਂ ਜੀ ਨੋਨੀ ਦੇ ਭਰਾ ਦੇ ਮੁੰਡਾ ਆਇਆ ਤੇ ਉਹਦੇ ਸਿਰ ਦੇ ਥੱਲੇ ਪੀਜ਼ਾ ਰੱਖਿਆ।